ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕੀ ਖਾਸ ਖਬਰਾਂ ਤੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਮਿੰਟੂ ਗੁਰਸਰੀਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ ਅੱਜ ਦਿਨ ਵੀਰਵਾਰ 9 ਨਵੰਬਰ 2023 24 ਕੱਤੇ ਨਾਨਕਸ਼ਾਹੀ ਸੰਮਤ 555 ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ ਪਿਛਲੇ 3 ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ, ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਜੀ ਕੇ ਧਨੋਟਾ ਯੂਬਾ ਸਿਟੀ, ਪਰਮਜੀਤ ਕੌਰੰਗੀ ਵੈਕਾਵਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ GNLU ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾਨੇਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ MK ਮਾਰਕੀਟ ਕਸ਼ਮੀਰ ਸਿੰਘ ਸੈਕਰਾਮੈਂਟੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਨਾਲ ਰੇਡੀਓ ਸੈਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰਿਆਂ ਦਾ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਪੰਜਾਬ ਦੇ ਉਸ ਮਸਲੇ ਤੋਂ ਜਿਸ ਮਸਲੇ ਤੇ ਸਰਕਾਰ ਨੂੰ ਵਿਰੋਧੀ ਧਿਰਾਂ ਵੀ ਘੇਰਦੀਆਂ ਨੇ ਤੇ ਸਮਾਜ ਦੇ ਵਿੱਚੋਂ ਵੀ ਬਹੁਤ ਤਕੜਾ ਘੇਰਾ ਪੈਂਦਾ। ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦਾ ਮਾਮਲਾ ਇਹ ਹੁਣ ਹਾਈ ਕੋਰਟ ਪਹੁੰਚ ਗਿਆ ਜੀ। ਅਸੀਂ ਤੇ ਆਪ ਹੈਰਾਨ ਸੀਗੇ, ਕੋਈ ਪਟੀਸ਼ਨ ਕਰਤਾ ਤੇ ਸੀਗਾ ਨਹੀਂ ਜੀ। ਹੋਇਆ ਕੀ ਹੈ ਕਿ ਅੱਜ ਹਾਈ ਕੋਰਟ ਨੇ ਸਜ਼ਾ ਨੋਟਿਸ ਲਿਆ ਇਸ ਮਾਮਲੇ ਦੇ ਵਿੱਚ, ਤੇ ਨਾਲ ਹੀ ਜਦੋਂ ਇਹ ਖਬਰ ਆਈ ਉਹ ਤੋਂ ਵੀ ਵੱਧ ਹੈਰਾਨ ਕਰ ਗਈ ਕਿ ਜਿਹੜਾ ਸਮਾਂ ਦਿੱਤਾ ਜਵਾਬ ਦੇਣ ਵਾਸਤੇ ਉਹ ਹਾਈ ਕੋਰਟ ਨੇ ਸਿਰਫ 2 ਵਜੇ ਤੱਕ ਦਾ ਦਿੱਤਾ, ਕਿਉਂਕਿ ਇਹ ਜਿਹੜੀ ਖਬਰ ਸੀਗੀ ਉਹ ਨਸ਼ਰ ਹੋਈ ਲਾ ਲਓ 11:30 12 ਦੇ ਆਸ-ਪਾਸ, ਤੇ 2 ਵਜੇ ਕਹਿੰਦੇ ਕਿ ਜਵਾਬ ਦੇਣਾ ਪੰਜਾਬ ਸਰਕਾਰ ਨੇ। ਮੈਂ ਬੜਾ ਹੈਰਾਨ ਹੋਇਆ ਕਿ ਇੱਕ ਤੇ ਹਾਈ ਕੋਰਟ ਨੇ ਸਵੈ ਨੋਟਿਸ ਲੈ ਲਿਆ, ਕਿਉਂਕਿ ਦੇਖੋ ਸਵੈ ਨੋਟਿਸ ਤਾਂ ਇਹ ਹੁੰਦਾ ਕਿ ਕਈ ਵਾਰ ਕੋਈ ਹੋਰ ਸੁਣਵਾਈ ਚੱਲ ਰਹੀ ਹੈ, ਉਹਦੇ ਵਿੱਚੋਂ ਕੋਈ ਗੱਲ ਨਿਕਲ ਆਈ ਆ, ਕੋਰਟ ਨੂੰ ਲੱਗਦਾ ਹੈ ਕਿ ਇਹਦੇ ਤੇ ਜ਼ਰੂਰ ਸੰਗਿਆਨ ਲੈਣਾ ਚਾਹੀਦਾ, ਨੋਟਿਸ ਲੈਣਾ ਚਾਹੀਦਾ, ਤੇ ਉਹ ਲੈ ਲੈਂਦੇ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਪਰੰਤੂ 2 ਵਜੇ ਤੱਕ ਦਾ ਸਮਾਂ, ਫਿਰ ਇੱਕ ਗੱਲ ਜਿਹੜੀ ਉਹ ਸਪਸ਼ਟ ਸੀ ਕਿ ਅੱਜ ਦੀ ਤਾਰੀਖ ਦੇ ਵਿੱਚ ਸਾਰਾ ਕੁਝ ਨਹੀਂ ਹੋਏਗਾ। ਉਹ ਹੋਇਆ ਵੀ ਉਹੀ ਦੱਸਦੇ ਆ ਕਿ ਪੰਜਾਬ ਸਰਕਾਰ ਨੇ ਜਾ ਕੇ ਤੇ ਜੋ ਕਿਹਾ ਤੇ ਆਖਿਆ ਕਿ ਭਾਈ ਸਾਡਾ ਹਾਲੇ ਜਿਹੜਾ ਜਾਂਚ ਪੜਤਾਲ ਦਾ ਕੰਮ ਆ ਉਹ ਚੱਲਦਾ ਪਿਆ। ਇਸ ਤੇ ਹੁਣ ਕੁਝ ਦਿਨ ਦੀ ਹੋਰ ਕਹਿ ਲਓ ਕਿ ਇਹਨਾਂ ਨੂੰ ਮੋਹਲਤ ਮਿਲ ਗਈ ਆ, ਤੇ ਉਸ ਤੋਂ ਬਾਅਦ ਹੁਣ ਸ਼ਾਇਦ 15 ਨੂੰ ਸੁਣਵਾਈ ਹੈ, 15 ਨੂੰ ਜੇ ਮੈਂ ਗਲਤ ਨਹੀਂ ਹਾਂ, ਤਾਂ ਉਦੋਂ ਤੱਕ ਇਹਨਾਂ ਨੇ ਜਾ ਕੇ ਜਵਾਬ ਫਾਈਲ ਕਰਨਾ ਹੈ। ਤੇ ਮਾਮਲਾ ਲਾਰੈਂਸ ਬਿਸ਼ਨੋਈ ਦੀ ਜਿਹੜੀ ਜੇਲ੍ਹ ਦੇ ਵਿੱਚ ਇੰਟਰਵਿਊ ਹੋਈ ਆ ਉਹਦਾ ਹੀ ਆ। ਹੁਣ ਇੱਕ ਦੋ ਚੀਜ਼ਾਂ ਨੇ, ਇੱਕ ਤਾਂ ਇਹ ਆ ਕਿ ਬਲਕੌਰ ਸਿੰਘ ਸਿੱਧੂ ਨੇ ਇਹਦੇ ਤੇ ਧੰਨਵਾਦ ਕੀਤਾ ਕਿ ਜੋ ਮੈਂ ਸਵਾਲ ਹਰੇਕ ਐਤਵਾਰ ਨੂੰ ਪੁੱਛਦਾ, ਪੰਜਾਬ ਸਰਕਾਰ ਨੇ ਕਦੇ ਉਹਦਾ ਜਵਾਬ ਨਹੀਂ ਦਿੱਤਾ। ਚਲੋ ਘੱਟੋ ਘੱਟ ਕੋਰਟ ਨੇ ਤੇ ਇਹ ਰੱਖ ਵਿਖਾਈ ਹੈ ਨਾ ਕਿ ਹੁਣ ਜਵਾਬ ਤਲਬੀ ਹੋਏਗੀ। ਦੂਜੇ ਪਾਸੇ ਹੁਣ ਮਸਲਾ ਇੱਕ ਹੋਰ ਵੀ ਆ ਕਿ ਦੇਖੋ 7-8 ਮਹੀਨੇ ਗੁਜ਼ਰ ਗਏ ਨੇ, ਇਹਨਾਂ ਨੇ ਬਣਾਈ ਸੀ ਇੱਕ SIT ਜਿਹਦੀ ਹੁਣ ਸਟੇਟਸ ਰਿਪੋਰਟ ਦੇਣਗੇ ਜਾ ਕੇ ਕਿ ਜਾਂਚ ਪੜਤਾਲ ਦਾ ਸਟੇਟਸ ਕੀ ਆ। ਪਰ ਪ੍ਰਵੀਨ ਜੀ, ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਹੈਰਾਨਗੀ ਤੋਂ ਵੀ ਵੱਡੀ ਹੈਰਾਨਗੀ ਆ ਕਿ ਇੱਕ ਬੰਦਾ ਤੁਹਾਡੀ ਕਸਟਡੀ 'ਚ ਹੈ। ਕਸਟਡੀ ਮਤਲਬ ਕਸਟਡੀ ਹੁੰਦਾ, ਚਾਹੇ ਉਹ ਰਾਜਸਥਾਨ ਦੀ ਕਸਟਡੀ 'ਚ ਹੈ, ਚਾਹੇ ਹਿਮਾਚਲ ਦੀ ਕਸਟਡੀ 'ਚ ਹੈ, ਚਾਹੇ ਪੰਜਾਬ ਦੀ ਕਸਟਡੀ ਦੇ ਵਿੱਚ ਆ। ਉਹਨੂੰ ਜਦੋਂ ਮਰਜ਼ੀ ਤੁਸੀਂ ਪੁੱਛਗਿੱਛ ਵਾਸਤੇ ਰਿਮਾਂਡ ਤੇ ਲੈ ਸਕਦੇ ਜੇ, ਇੰਟਰੋਗੇਸ਼ਨ ਤੁਸੀਂ ਕਰ ਸਕਦੇ ਜੇ, ਕੋਰਟ ਪਰਮਿਸ਼ਨ ਦੇ ਦਿੰਦਾ। ਤੇ ਵੈਸੇ ਵੀ ਤੁਸੀਂ ਵੇਖਦੇ ਹੋਵੋਗੇ ਕਿ ਕਦੇ ਕੋਈ ਗੈਂਗਸਟਰ ਇੱਥੋਂ ਗੁਜਰਾਤ ਦੀ ਪੁਲਿਸ ਲੈ ਜਾਂਦੀ ਆ ਤੇ ਕਦੇ ਇਹ ਦਿੱਲੀੋਂ ਕਿਸੇ ਗੈਂਗਸਟਰ ਨੂੰ ਲੈ ਆਉਂਦੇ ਨੇ। ਮਤਲਬ ਕਿ ਜਦੋਂ ਹੁਣ ਇੰਨਾ ਸਮਾਂ ਤੁਹਾਡੇ ਕੋਲ ਸੀ, ਜੇ ਪੰਜਾਬ ਦੀ ਕਿਸੇ ਜੇਲ੍ਹ ਦੇ ਵਿੱਚ ਉਹ ਇੰਟਰਵਿਊ ਹੋਇਆ ਹੀ ਨਹੀਂ ਤੇ ਤੁਹਾਡੀ SIT 7 ਮਹੀਨਿਆਂ 'ਚ ਕਿਸੇ ਨਤੀਜੇ ਤੇ ਕਿਉਂ ਨਹੀਂ ਪਹੁੰਚੀ? ਉਹ ਵੀ ਉਸ ਵੇਲੇ ਕਿ ਜਿਸ ਬੰਦੇ ਨੇ ਇੰਟਰਵਿਊ ਦਿੱਤਾ ਹੈ ਉਹ ਬੰਦਾ ਤੇ ਜੇਲ੍ਹ ਦੇ ਵਿੱਚ ਹਾਲੇ ਵੀ ਮੌਜੂਦ ਹੈ। ਤਾਂ ਗੱਲ ਇਹ ਆ ਕਿ ਹੁਣ ਅਗਾਂਹ ਹਾਈ ਕੋਰਟ ਕੀ ਤੈਅ ਕਰਦਾ ਹੈ, ਇਹ ਤੇ ਹਾਈ ਕੋਰਟ ਜਾਣੇ।
ਪਰ ਇਹ ਸਭ ਤੋਂ ਵੱਡਾ ਇੱਕ ਸਵਾਲ ਆ ਪੰਜਾਬ ਸਰਕਾਰ ਵਾਸਤੇ ਕਿ ਪਹਿਲਾਂ ਤੇ ਚਲੋ ਸਿੱਧੂ ਮੂਸੇਵਾਲਾ ਦੀ ਹੱਤਿਆ, ਉਹਦੇ ਵਿੱਚ ਉਹ ਸਿਕਿਉਰਿਟੀ ਵਾਲਾ ਪੇਪਰ ਜਿਹੜਾ ਲੀਕ ਹੋ ਜਾਣਾ, ਉਹਦਾ ਵੀ ਮਾਮਲਾ ਹਾਈ ਕੋਰਟ ਤੱਕ ਗਿਆ ਸੀ, ਤੁਹਾਨੂੰ ਪਤਾ ਹੀ ਆ। ਉਹਦੇ ਵਿੱਚ ਵੀ ਸਰਕਾਰ ਦੀ ਚੰਗੀ ਝਾੜ ਝੰਬ ਹੋਈ ਸੀਗੀ। ਪਰੰਤੂ ਇਸ ਮਾਮਲੇ ਦੇ ਵਿੱਚ ਸਰਕਾਰ ਜਿਹੜੀ ਹੈ, ਚਲੋ ਉੱਥੋਂ ਤਾਂ ਨਿਕਲ ਵੀ ਜਾਏਗੀ ਕਿ ਅਸੀਂ ਜਾਂਚ ਪੜਤਾਲ ਜੀ ਆਰੰਭ ਕੀਤੀ ਆ, ਜਾਂਚ ਪੜਤਾਲ ਅੰਤ ਤੱਕ ਪਹੁੰਚੇਗੀ। ਤੁਹਾਨੂੰ ਪਤਾ ਹੀ ਆ ਕਿ ਇੱਕ ਹੋਰ ਇਸ ਤਰ੍ਹਾਂ ਦਾ ਹੀ ਮਾਮਲਾ ਜਿਹੜਾ ਮੌੜ ਬੰਬ ਧਮਾਕਾ, ਉਹ ਵੀ ਹਾਈ ਕੋਰਟ 'ਚ ਹੀ ਆ। 2 ਵਾਰੀ ਕਿ 3 ਵਾਰੀ SIT ਉਹਦੇ ਤੇ ਵੀ ਬਣਾਈ ਆ। ਤੁਸੀਂ ਵੇਖਿਆ ਹੀ ਆ ਕਿ ਕਿਸ ਤਰ੍ਹਾਂ ਆਈ ਵਿਆਸ ਵਾਲੀ ਉੱਥੇ ਵੀ ਖੇਡ ਖੇਡੀ ਜਾਂਦੀ ਹੈ। ਤਾਂ ਇਸ ਕਰਕੇ ਮਤਲਬ ਕਿ ਸਵਾਲ ਤੇ ਮੁੱਖ ਤੌਰ ਤੇ ਇਹ ਰਹੇਗਾ ਹੀ ਰਹੇਗਾ ਕਿ ਜਿਵੇਂ ਤੁਸੀਂ ਅੱਗੇ ਲੋਟਸ ਤੇ ਬਣਾਈ ਕਿ SIT ਬਣਾ ਦਿੱਤੀ, ਜਦੋਂ ਇਹ ਕਹਿੰਦੇ ਸੀ ਕਿ ਸਾਡੇ ਨਾਲ ਤਥਾ ਕਥਿਤ ਬਈ ਆਪਰੇਸ਼ਨ ਲੋਟਸ ਹੋ ਚੱਲਿਆ ਸੀ, ਉਸ SIT ਦਾ ਕੀ ਬਣਿਆ? ਫਿਰ ਤੁਹਾਂ ਸੁਖਪਾਲ ਸਿੰਘ ਖਹਿਰਾ ਤੇ ਰਾਜਾ ਵੜਿੰਗ ਵੱਲੋਂ ਇੱਕ ਪੇਪਰ ਜਨਤਕ ਕਰਨ ਤੇ, ਮਤਲਬ ਕਿ ਸੋਸ਼ਲ ਮੀਡੀਆ ਤੇ ਪਾਉਣ ਤੇ ਉਹਨੂੰ ਬਣਾਈ ਸੀਗੀ, ਉਸ SIT ਦਾ ਕੀ ਬਣਿਆ? ਇੱਕ ਚੰਡੀਗੜ੍ਹ ਕਾਂਗਰਸੀਆਂ ਨੇ ਧਰਨਾ ਲਾਇਆ ਸੀਗਾ, ਪਰਚਾ ਹੋਇਆ, ਉਹਦੇ ਤੇ SIT ਬਣਾਈ, ਕੀ ਹੋਇਆ? ਮਤਲਬ SIT ਬਣਾਈ ਜਾਨੂੰ, SIT ਬਣਾਈ ਜਾਨੂੰ। ਆ ਵਕੀਲਾਂ ਵਾਲਾ ਝਗੜਾ ਹੋਇਆ ਮੁਕਤਸਰ, ਪੁਲਿਸ ਸਾਰੀ ਜਿਹੜੀ ਸੀ ਉਹ ਇੱਕ ਪਾਸੇ, ਵਕੀਲ ਇੱਕ ਪਾਸੇ ਹੋਇਆ ਕਿ ਅੰਤ 'ਚ ਵਕੀਲ ਕਰ ਗਿਆ ਰਾਜੀਨਾਮਾ, ਉਹਦੇ 'ਚ ਵੀ SIT ਬਣਾਈ ਬੈਠੇ ਜੇ ਤੁਸੀਂ। ਗੱਲ ਇਹ ਹੈ ਕਿ SIT ਬਣਾਉਣ ਦਾ ਮਤਲਬ ਹੀ ਕੀ ਆ ਕਿ ਜੇ ਕੋਈ ਗੱਲ ਤਣ ਪੱਤਨ ਲੱਗਣੀ ਨਹੀਂ। ਤਾਂ ਹੁਣ ਦੇਖਦੇ ਆ ਅੱਗੇ ਇਹ ਜਦੋਂ ਸੁਣਵਾਈ ਵਧੇਗੀ ਤਾਂ ਉਹਦੇ 'ਚ ਪੰਜਾਬ ਸਰਕਾਰ ਜਾ ਕੇ ਸਟੇਟਸ ਰਿਪੋਰਟ ਜਿਹੜੀ ਦਾਖਲ ਕਰਦੀ ਆ, ਤਾਂ ਉਹਦੇ 'ਚ ਜਿੱਥੋਂ ਕੁ ਤੱਕ ਜਾਂਚ ਪੜਤਾਲ ਇਹਨਾਂ ਨੇ ਕੀਤੀ ਆ, ਉਹਦੇ ਤੋਂ ਜਦੋਂ ਘੁੰਡ ਚਕਾਈ ਹੋਏਗੀ ਤਾਂ ਪਤਾ ਲੱਗੇਗਾ ਕਿ ਜਾਂਚ ਪੜਤਾਲ ਐਕਚੁਅਲ 'ਚ ਖੜੀ ਕਿੱਥੇ ਆ, ਖੜੀ ਆ ਕਿ ਹਾਲੇ ਤੁਰਨੀ ਆ। ਜੀ, ਜੀ। ਮਿੰਟੂ ਜੀ, ਇਹਦੇ 'ਚ ਇੱਕ ਹੋਰ ਐਡੀਸ਼ਨ ਇਨਫੋਰਮੇਸ਼ਨ ਆਪਾਂ ਜਿਹੜੀ ਆ ਉਹ ਸ਼ੇਅਰ ਕਰਦੇ ਚੱਲੀਏ। ਅਨੂਪਿੰਦਰ ਸਿੰਘ ਗਰੇਵਾਲ ਜਿਹੜੇ ਜਸਟਿਸ ਨੇ ਤੇ ਕੀਰਤੀ ਸਿੰਘ ਗਰੇਵਾਲ, ਉਹਨਾਂ ਦੇ ਬੈਂਚ ਕੋਲੇ, ਡਿਵੀਜ਼ਨ ਬੈਂਚ ਕੋਲੇ ਇਹ ਮਸਲਾ ਗਿਆ ਸੀਗਾ ਤੇ ਉਸ ਮਾਮਲੇ ਦੇ ਵਿੱਚ ਹੁਣ ਜੇ ਪੇਸ਼ ਹੋਏ ਸੀਗੇ ਪੰਜਾਬ ਸਰਕਾਰ ਵੱਲੋਂ ਕਹਿ ਸਕਦੇ ਹਾਂ, ਤਾਂ ਐਡੀਸ਼ਨਲ ਐਡਵੋਕੇਟ ਜਨਰਲ ਇਸ਼ਮਾ ਰੰਧਾਵਾ ਜਿਹੜੇ ਨੇ ਉਹ ਰਿਪ੍ਰੈਜ਼ੈਂਟ ਕਰ ਰਹੇ ਸੀ ਕੋਰਟ ਦੇ ਵਿੱਚ ਸਟੇਟ ਆਫ ਪੰਜਾਬ ਨੂੰ। ਤੇ ਬਾਕੀ ਜਿਵੇਂ ਤੁਸੀਂ ਤਫਸੀਲ ਦਿੱਤੀ ਹੈ, ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਅਦਾਲਤੀ ਮਾਮਲਾ ਹੋ ਗਿਆ, ਅਦਾਲਤ ਦੀ ਕਚਹਿਰੀ ਦੇ ਵਿੱਚ ਹੈ, ਦੇਖਦੇ ਹਾਂ ਪੰਜਾਬ ਸਰਕਾਰ ਕੀ ਇਹਦੇ ਤੇ ਰੁਖ ਜਿਹੜਾ ਉਹ ਅਖਤਿਆਰ ਕਰਦੀ ਹੈ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਜਥੇਦਾਰ ਸਾਹਿਬ ਦੀ। ਜਥੇਦਾਰ ਸਾਹਿਬ ਨੇ ਰਾਜੋਆਣਾ ਦੀ ਰਿਹਾਈ ਦੇ ਲਈ ਯਤਨ ਤੇਜ਼ ਕਰਨ ਦੇ ਲਈ ਆਦੇਸ਼ ਜਾਰੀ ਕੀਤਾ ਜੀ। ਕੱਲ ਹੀ ਤੁਸੀਂ ਇਸ ਮਾਮਲੇ ਤੇ ਕਾਫੀ ਡਿਟੇਲ ਦੇ ਵਿੱਚ ਆਪਾਂ ਚਰਚਾ ਕੀਤੀ ਸੀਗੀ ਜੀ। ਜੀ ਬਿਲਕੁਲ, ਦੇਖੋ ਇਹਦੇ ਵਿੱਚ ਕੀ ਹੈ ਕਿ SGPC ਤੇ ਬਲਵੰਤ ਸਿੰਘ ਰਾਜੋਆਣਾ ਜੀ। ਇਹ ਪਹਿਲਾਂ ਕਿਸ ਤਰ੍ਹਾਂ ਚੱਲਦੇ ਸੀ ਸਭ ਨੂੰ ਪਤਾ ਹੈ ਕਿ ਇਲੈਕਸ਼ਨ ਜਿਹੜਾ ਸੰਗਰੂਰ ਵਾਲਾ ਸੀ ਉਹ ਬਾਅਦ 'ਚ ਆਇਆ ਸੀ ਤੇ SGPC ਨੇ 10 ਲੱਖ ਦਾ ਪਹਿਲਾਂ ਹੀ ਚੈੱਕ ਭੇਟ ਕੀਤਾ ਸੀਗਾ ਜੀ। ਬਾਅਦ ਦੇ ਵਿੱਚ ਹੁਣ ਜਿਸ ਤਰ੍ਹਾਂ ਦੀ ਚਿੱਠੀ ਦੀ ਉਹ ਸ਼ਬਦਾਵਲੀ ਹੈ, ਉਹਦੇ ਵਿੱਚ ਬੜੀ ਤਲਖੀ, ਨਾਰਾਜ਼ਗੀ, ਗੁੱਸਾ, ਸਾਰਾ ਕੁਝ ਹੀ ਆ ਕਿ ਤੁਸੀਂ ਹੂਟਰਾਂ ਤੇ ਚੜ੍ਹ ਕੇ, ਹੂਟਰਾਂ ਵਾਲੀਆਂ ਗੱਡੀਆਂ ਤੇ ਚੜ੍ਹ ਕੇ ਫੀਲਿੰਗਾਂ ਲੈਂਦੇ ਜੇ ਕਿ ਤੁਹਾਨੂੰ ਪੰਥਕ ਲੀਡਰ ਅਖਵਾਉਣ ਦਾ ਹੱਕ ਬਣਦਾ। ਮਤਲਬ 27 ਸਾਲ ਤੋਂ ਅਸੀਂ ਬੰਦੇ ਆ, 17 ਸਾਲ ਤੋਂ ਫਾਂਸੀ ਦੀ ਕੋਠੀ 'ਚ ਬੰਦੇ ਆ ਤੇ ਤੁਸੀਂ ਕਿਰਪਾ ਕਰਕੇ ਤੈਨੂੰ ਵਾਪਸ ਹੀ ਲੈ ਲਓ। ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਹੁਤ ਵੱਡਾ ਨਿਹੋਰਾ ਸੀਗਾ ਜੀ। ਉਹਦੇ ਵਿੱਚ ਫਿਰ ਕੱਲ ਹੀ ਜਿਵੇਂ ਆਪਾਂ ਗੱਲ ਪੈ ਕਰਦੇ ਸਾਂ ਕਿ ਇਹਨਾਂ ਨੇ ਨਾ ਸਿਰਫ ਮਤਾ ਲਿਆਂਦਾ ਜਨਰਲ ਹਾਊਸ ਦੇ ਵਿੱਚ, ਤੇ ਇਸ ਤੋਂ ਇਲਾਵਾ ਫਿਰ ਇਹਨਾਂ ਨੇ ਅਪੀਲ ਵੀ ਕੀਤੀ ਕਿ ਅਸੀਂ ਬਲਵੰਤ ਸਿੰਘ ਰਾਜੋਆਣਾ ਨੂੰ ਅਪੀਲ ਕਰਨੇ ਆ ਕਿ ਬਈ ਕੋਈ ਭੁੱਖ ਹੜਤਾਲ ਵਰਗਾ ਕਦਮ ਨਾ ਚੁੱਕਿਓ ਜਿਹਦੇ ਨਾਲ ਕੌਮ ਚਿੰਤਾ 'ਚ ਪਵੇ। ਤੇ ਚਿੰਤਾ 'ਚ ਤੇ ਫਿਰ ਇਹੀ ਪੈ ਲੱਗਦੇ। ਤੇ ਉਸ ਤੋਂ ਬਾਅਦ ਹੁਣ ਜੇ ਤੁਸੀਂ ਵੇਖੋਗੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ, ਇਹਨਾਂ ਨੇ ਇੱਕ ਕਹਿ ਲਓ ਕਿ ਬਈ ਆਦੇਸ਼ ਪਾਸ ਕੀਤਾ ਕਿ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਲਈ ਹਰ ਸੰਭਵ ਯਤਨ ਕੀਤੇ ਜਾਣ। ਤੇ ਇਸ ਤੋਂ ਇਲਾਵਾ ਮਤਲਬ ਕਿ ਉਹਨਾਂ ਨੇ ਜਿਹੜੇ ਹੋਰ ਲੰਮੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘ ਆ, ਉਹਨਾਂ ਵਾਸਤੇ ਵੀ ਆਖਿਆ ਕਿ ਤੁਰੰਤ ਰਿਹਾਈ ਜਿਹੜੀ ਆ ਉਹ ਕਰਵਾਈ ਜਾਵੇ। ਦੇਖੋ ਗੱਲ ਇਹ ਆ ਕਿ ਜੋ ਮਰਜ਼ੀ ਆ, ਮੈਂ ਬਹੁਤ ਲੰਮੇ ਸਮੇਂ ਤੋਂ ਇੱਕ ਗੱਲ ਕਹਿੰਦਾ ਆ ਰਿਹਾ, ਅੱਜ ਵੀ ਕਹਿ ਦਿੰਦਾ ਕਿ ਅਸਲ 'ਚ ਜਿੰਨਾ ਕੁ ਇਹਨਾਂ ਨੇ ਚਲੋ ਕਿਹਾ ਸਿਰ ਮੱਥੇ ਠੀਕ ਆ ਜਥੇਦਾਰ ਨੇ,
ਤਾਂ ਥੋੜਾ ਜਿਹਾ ਕਰਨ। ਮੈਨੂੰ ਤੇ ਲੱਗਦਾ ਕਿ ਜਿੱਦਾਂ ਹੁਣ ਘੱਟ ਗਿਣਤੀ ਕਮਿਸ਼ਨ ਦੇ ਜਿਹੜੇ ਚੇਅਰਮੈਨ ਆ, ਹੂੰ ਇਕਬਾਲ ਸਿੰਘ ਲਾਲਪੁਰਾ, ਮਨਜਿੰਦਰ ਸਿੰਘ ਸਿਰਸਾ, ਗੱਲ ਤੇ ਇਹ ਆ ਕਿ ਇੱਥੇ ਪਾਰਟੀਬਾਜ਼ੀ ਨਹੀਂ ਵੇਖਣੀ ਚਾਹੀਦੀ ਕਿ ਉਹ ਭਾਜਪਾ 'ਚ ਨੇ, ਉਹ ਕਿੱਥੇ ਨੇ। ਜਦੋਂ ਉਹ ਇੱਥੇ ਆਉਂਦੇ ਨੇ, ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਤਤਕਾਲੀ ਜਥੇਦਾਰ ਸੀ, ਉਹਨਾਂ ਦੇ ਨਾਲ ਵੱਡੇ ਵੱਡੇ ਲੀਡਰ ਭਾਜਪਾ ਦੇ ਮਿਲ ਵੀ ਜਾਂਦੇ ਨੇ, ਉਹ ਵੀ ਜਾਂਦੇ ਨੇ ਪ੍ਰੋਗਰਾਮਾਂ 'ਚ। ਤੇ ਫਿਰ ਕਿੱਡੀ ਕੁ ਗੱਲ ਆ ਕਿ ਉਹਨਾਂ ਨੂੰ ਸੱਦ ਕੇ ਕਹੋ ਕਿ ਬਈ ਅੱਗੇ ਲੱਗੋ, ਪ੍ਰਧਾਨ ਮੰਤਰੀ ਤੋਂ ਟਾਈਮ ਲਓ, ਗ੍ਰਹਿ ਮੰਤਰੀ ਤੋਂ ਟਾਈਮ ਲਓ, ਕਿਉਂਕਿ ਐਸਜੀਪੀਸੀ ਵਾਲਿਆਂ ਨੇ ਤੇ ਕਈ ਮੌਕਿਆਂ ਤੇ ਆਪਾਂ ਵੇਖਿਆ ਟਾਈਮ ਲੈਣ ਦਾ ਯਤਨ ਕੀਤਾ, ਗ੍ਰਹਿ ਮੰਤਰੀ ਤੋਂ ਟਾਈਮ ਹੀ ਨਹੀਂ ਮਿਲਦਾ ਪਿਆ ਹੁਣ। ਇਹੋ ਜਿਹੇ ਬੰਦਿਆਂ ਨੂੰ ਅੱਗੇ ਲਾ ਕੇ ਇਹਦੇ 'ਚ ਕੀ ਆ? ਜੀ ਉਹ ਆਪਣੇ ਆਪ ਨੂੰ ਸਿੱਖ ਨਹੀਂ ਅਖਵਾਉਂਦੇ ਹੈ, ਤੇ ਉਹ ਵੀ ਆਪਣੇ ਸਿੱਖ ਕੌਮ ਦਾ ਹੀ ਹਿੱਸਾ ਨੇ ਨਾ। ਉਹ ਵੀ ਕਹਿੰਦੇ ਕਿ ਅਸੀਂ ਸਿੱਖ ਹਾਂ, ਤੇ ਫਿਰ ਹੈ ਤਾਂ ਉਹਨਾਂ ਨੂੰ ਕਹੋ ਕਿ ਆਪ ਭੂਮਿਕਾ ਨਿਭਾਓ, ਬਈ ਅੱਗੇ ਲੱਗੋ। ਕਿਉਂ ਨਹੀਂ ਜੇ ਲੱਗ ਰਹੇ? ਸੋ ਇਸ ਤਰ੍ਹਾਂ ਵੀ ਕਰਕੇ ਵੇਖਣਾ ਚਾਹੀਦਾ, ਕਿਉਂਕਿ ਜੇ ਮਸਲਾ ਹੀ ਇਸ ਤਰ੍ਹਾਂ ਦਾ ਹੈ ਤਾਂ ਫਿਰ ਪਾਰਟੀਬਾਜ਼ੀ, ਧੜੇਬੰਦੀ ਤੋਂ ਤਾਂ ਫਿਰ ਜੁਦਾ ਹੋਣੀ ਚਾਹੀਦੀ। ਪਰ ਅਫਸੋਸ ਦੀ ਗੱਲ ਹੈ ਕਿ ਚਾਹੇ ਤੁਸੀਂ ਭਾਈ ਗੁਰਬਖਸ਼ ਸਿੰਘ ਵਾਲਾ ਦੇਖ ਲਓ, ਚਾਹੇ ਕੋਈ ਵੀ ਹੋਵੇ, ਧੜੇਬੰਦੀ ਪਹਿਲਾਂ ਆ ਜਾਂਦੀ। ਆਪਾਂ ਜਿਹੜਾ ਮੋਹਾਲੀ 'ਚ ਮੋਰਚਾ ਵੇਖਿਆ ਸੀ, ਇੱਥੇ ਵੀ ਤੁਸੀਂ ਦੇਖਿਆ ਸੀਗਾ ਨਾ ਕਿ ਕਿਸ ਤਰ੍ਹਾਂ ਵਿਚਾਰ ਤਕਰਾਰ ਚੱਲਦੇ ਰਹੇ। ਸੋ ਤਾਂ ਕਹਿਣ ਦਾ ਮਤਲਬ ਇਹ ਹੋਆ ਕਿ ਜਿਹੜੇ ਉੱਥੇ ਜਾ ਕੇ ਭਾਜਪਾ ਦੇ ਵਿੱਚ ਸਿੱਖ ਚਿਹਰੇ ਦੇ ਤੌਰ ਤੇ ਉਹਨਾਂ ਨੂੰ ਫਾਇਦਾ ਜੋ ਪਹੁੰਚਾ ਰਹੇ ਆ, ਤੇ ਉਹ ਸਿੱਖ ਕੌਮ ਦਾ ਹਿੱਸਾ ਹੀ ਬਣੇ ਪਏ ਨੇ, ਹੈ ਵੀ ਨਹੀਂ। ਤੇ ਉਹਨਾਂ ਨੂੰ ਕਹੋ ਕਿ ਹਾਂ ਜ਼ਿੰਮੇਵਾਰੀ ਨਿਭਾਓ, ਬਈ ਲੱਗੋ ਅੱਗੇ, ਤੇ ਵਫਦ ਕੋਈ ਇਸ ਤਰ੍ਹਾਂ ਜਾਵੇ, ਇਹਦਾ ਹੱਲ ਕੱਢੇ ਕਿ ਹਾਂ ਕੀ ਨਿਕਲ ਸਕਦਾ। ਕਿਉਂਕਿ ਭਾਜਪਾ ਐਦਾਂ ਸਿੱਧਾ ਨਹੀਂ ਕੋਈ ਕਦਮ ਚੁੱਕੇਗੀ 2024 ਇਲੈਕਸ਼ਨ ਦੇ ਮੱਦੇਨਜ਼ਰ ਕਿ ਉਹ ਘਿਰ ਜਾਵੇ। ਸੋ ਇਸ ਕਰਕੇ ਇਹ ਹੈ ਕਿ ਵਿਚਾਲੜਾ ਕੋਈ ਰਸਤਾ, ਜਿਵੇਂ ਆਪਾਂ ਕਹਿੰਦੇ ਹੁੰਦੇ ਆ ਕਿ ਜਿਸ ਤਰ੍ਹਾਂ ਅਫਰੀਕਾ ਦੇ ਵਿੱਚ ਇੱਕ ਕਮਿਸ਼ਨ ਬਣਿਆ ਸੀਗਾ, ਜਾਂ ਕੁਝ ਹੋਰ ਇਸ ਤਰ੍ਹਾਂ ਦੀਆਂ ਮਿਸਾਲਾਂ ਹੈਗੀਆਂ ਕਿ ਇਸ ਤਰ੍ਹਾਂ ਦਾ ਇੱਕ ਕਮਿਸ਼ਨ ਸਥਾਪਿਤ ਕੀਤਾ ਜਾ ਸਕਦਾ, ਇੱਕ ਰਸਤਾ ਕੱਢਿਆ ਜਾ ਸਕਦਾ, ਇਸ ਤਰ੍ਹਾਂ ਕੇਸਾਂ ਨੂੰ ਵਿਚਾਰਿਆ ਜਾ ਸਕਦਾ। ਕਿਉਂਕਿ ਬਲਵੰਤ ਸਿੰਘ ਰਾਜੋਆਣਾ ਵਾਲਾ ਜਿਹੜਾ ਮਾਮਲਾ ਹੈ ਬੜਾ ਸਪਸ਼ਟ ਹੈ ਪ੍ਰਵੀਨ ਜੀ। ਸੁਪਰੀਮ ਕੋਰਟ ਨੇ ਕਿਹਾ ਹੋਇਆ ਕਿ ਕੇਂਦਰ ਫੈਸਲਾ ਲਵੇ, ਕੇਂਦਰ ਕਿਉਂ ਨਹੀਂ ਫੈਸਲਾ ਲੈ ਰਿਹਾ? ਕਿਉਂਕਿ ਆਹੀ ਚੱਕਰ ਹੈ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਵੋਟਾਂ ਵਾਲਾ, ਵੋਟ ਦੀ ਰਾਜਨੀਤੀ ਹੈਗੀ ਹੈ। ਸੋ ਇਹ ਤੇ ਇਹੀ ਕਰ ਸਕਦੇ ਆ ਕਿ ਕੁਝ ਬੰਦੇ ਵਫਦ ਬਣਾ ਕੇ ਸਾਰੇ, ਚਾਹੇ ਕੋਈ ਟਕਸਾਲ ਵਾਲਾ ਹੈ, ਚਾਹੇ ਕੋਈ ਐਸਜੀਪੀਸੀ ਵਾਲਾ ਹੈ, ਚਾਹੇ ਕੋਈ ਭਾਜਪਾ 'ਚ ਸਿੱਖ ਲੀਡਰ ਹੈ ਜਿਹੜਾ ਮਤਲਬ ਕਿ ਫਾਇਦਾ ਤੇ ਉਹਨਾਂ ਨੂੰ ਸਿੱਖ ਚਿਹਰੇ ਦੇ ਤੌਰ ਤੇ ਪਹੁੰਚਾ ਹੀ ਰਿਹਾ ਹੈ, ਇਹ ਸਾਰੇ ਜਿਹੜੇ ਵਫਦ ਦੇ ਰੂਪ 'ਚ ਕਿਉਂ ਨਹੀਂ ਜਾ ਸਕਦੇ? ਉਹ ਰਸਤਾ ਵਿਚਾਲੜਾ ਕੱਢਿਆ ਜਾਣਾ ਚਾਹੀਦਾ। ਇਸ ਤਰ੍ਹਾਂ ਤਾਂ ਕੁਝ ਨਹੀਂ ਬਣੇਗਾ। ਅਪੀਲ ਚਾਹੇ ਵਾਪਸ ਹੋ ਜਾਏ, ਚਾਹੇ ਅਪੀਲ ਲਮਕੀ ਜਾਵੇ, ਇੱਕ ਬਰੋਬਰ ਹੀ ਆ। ਜੀ ਜੀ। ਤੇ ਗੱਲ ਕਰੀਏ ਹੜਤਾਲ ਦਾ, ਕਹਿੰਦੇ ਰਾਤ ਨੂੰ ਐਲਾਨ ਹੋਇਆ ਸੀ ਪਰ ਸਵੇਰੇ ਰੱਦ ਹੋ ਗਈ। ਇਹ ਕਿਹਦੀ ਹੜਤਾਲ ਸੀ ਮਿੰਟੂ ਜੀ? ਦੇਖੋ, ਇਹ ਸਰਕਾਰੀ ਬੱਸ ਸੇਵਾ ਦੇ ਜਿਹੜੇ ਕਰਮਚਾਰੀ ਆ, ਉਹਨਾਂ ਨੇ ਐਲਾਨ ਕੀਤਾ ਸੀਗਾ ਸਵੇਰੇ। ਚੰਗਾ ਹੋਇਆ ਕਿਉਂਕਿ ਬੀਬੀਆਂ ਨੇ ਜਾਣਾ ਸੀਗਾ ਭੱਜ ਕੇ ਬੱਸਾਂ ਨੂੰ। ਬੀਬੀਆਂ ਹੀ ਅੱਜ ਕੱਲ੍ਹ ਜ਼ਿਆਦਾ ਬਹਿੰਦੀਆਂ ਨੇ ਸਰਕਾਰੀ ਬੱਸਾਂ 'ਚ, ਕਿਉਂਕਿ ਆਧਾਰ ਕਾਰਡ ਵਿਖਾਇਆ ਤੇ ਚਲੋ ਪਾਰ। ਤੇ ਉਹ ਸਵੇਰੇ ਪਤਾ ਲੱਗਣਾ ਸੀ ਕਿ ਅੱਜ ਤੇ ਚੱਕਾ ਜਾਮ ਹੈ। ਬਾਬਾ ਇਹਨਾਂ ਨੇ ਫਿਰ ਚੱਕਾ ਖੋਲ ਦਿੱਤਾ, ਕਹਿੰਦੇ ਕਿ ਨਹੀਂ ਨਹੀਂ ਨਹੀਂ, ਸਾਡੀ ਜਿਹੜੀ ਹੈਗੀ ਆ ਤਨਖਾਹ ਉਹ 5% ਇਹਨਾਂ ਨੇ ਵਧਾ ਦਿੱਤੀ ਆ, ਚਲੋ ਵੀ ਠੀਕ ਆ। ਤੇ ਸਾਰਿਆਂ ਨੇ ਸੁੱਖ ਦਾ ਸਾਹ ਲਿਆ ਆ। ਅੱਗੇ ਵੀ ਇਸ ਤਰ੍ਹਾਂ ਹੋਇਆ ਇੱਕ ਦੋ ਵਾਰੀ, ਹੜਤਾਲ ਹੋਈ ਆ, ਗੱਲਬਾਤ ਹੋਈ ਆ, ਉਸ ਤੋਂ ਬਾਅਦ ਹੜਤਾਲ ਖੁੱਲ ਜਾਂਦੀ ਆ। ਚੰਗੀ ਗੱਲ ਆ, ਖੱਜਲ ਖੁਆਰੀ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ ਸਵਾਰੀਆਂ ਦੀ। ਸਰਕਾਰੀ ਬੱਸ 'ਚ ਜੋ ਸਫ਼ਰ ਕਰਦੀਆਂ ਬੀਬੀਆਂ, ਸਾਰੀਆਂ ਦੀ ਜਿਹੜੀ ਖੱਜਲ ਖੁਆਰੀ ਉਹ ਨਹੀਂ ਹੋਣੀ ਚਾਹੀਦੀ। ਪਰ ਗੱਲ ਇਹ ਆ ਕਿ ਇਹਦਾ ਕੋਈ ਠੋਸ ਹੱਲ ਸਰਕਾਰ ਕੱਢੇ ਤੇ ਤਦ ਹੀ ਆ ਨਾ। ਰੌਲਾ ਕੀ, ਰੇੜਕਾ ਕੀ ਆ ਕਿ ਕਈ ਵਾਰ ਭਰਤੀ ਕਰਨੀ ਹੁੰਦੀ, ਆਊਟਸੋਰਸਿੰਗ ਜ਼ਰੀਏ ਕਰਨ ਦਾ ਯਤਨ ਕਰਦੇ, ਤੇ ਜਿਹੜੇ ਪੁਰਾਣੇ ਹੁੰਦੇ ਉਹ ਕਹਿੰਦੇ 8-10 ਸਾਲ ਸਾਨੂੰ ਹੋ ਗਏ ਨੇ ਤੇ ਤੁਸੀਂ ਸਾਨੂੰ ਹੀ ਰੱਖ ਲਓ। ਕਿਉਂਕਿ ਜਦੋਂ ਆਪੋਜੀਸ਼ਨ 'ਚ ਸੋ, ਜਦੋਂ ਵਿਰੋਧੀ ਧਿਰ 'ਚ ਸੋ, ਉਦੋਂ ਤਾਂ ਤੁਸੀਂ ਕਹਿੰਦੇ ਸੀ ਕਿ ਕੱਚਾ ਆਪਾਂ ਕੋਈ ਬੰਦਾ ਰੱਖਣਾ ਹੀ ਨਹੀਂ। ਫਿਰ ਤਨਖਾਹਾਂ ਵਗੈਰਾ ਦਾ ਰੌਲਾ ਹੈ, ਜਿਵੇਂ ਕੋਈ ਲੇਟ ਹੋ ਗਈ ਜਾਂ ਕੋਈ ਘੱਟ ਆ, ਤਾਂ ਇਹਦਾ ਅੱਗੇ ਵੀ ਰੌਲਾ ਪਿਆ ਤੇ ਗੱਲ ਮੁੱਖ ਮੰਤਰੀ ਤੱਕ ਗਈ। ਤਾਂ ਹੁਣ ਮੈਂ ਤੇ ਕਹਿੰਦਾ ਹਾਂ ਕਿ ਵਾਰ-ਵਾਰ ਇਸ ਤਰ੍ਹਾਂ ਚਲੋ ਉਹ ਥੋੜਾ ਬਹੁਤਾ ਰੌਲਾ ਪਾਉਂਦੇ, ਥੋੜਾ ਬਹੁਤਾ ਲੈ ਡਿੱਗਦੇ ਆ, ਤਾਂ ਆਖਰ ਕਦੋਂ ਤੱਕ ਖੱਜਲ ਖੁਆਰੀ ਜਨਤਾ ਦੀ ਹੁੰਦੀ ਆ। ਤੇ ਇਹਨਾਂ ਚੀਜ਼ਾਂ ਦੇ ਨਾਲੋਂ ਅੱਛਾ ਹੈ ਕਿ ਇੱਕੋ ਵਾਰੀ ਬੈਠ ਕੇ ਟੇਬਲ ਤੇ ਜਿਹੜੀਆਂ ਉਹਨਾਂ ਦੀਆਂ ਜਾਇਜ਼ ਮੰਗਾਂ ਨੇ ਉਹਨਾਂ ਦਾ ਹੱਲ ਕਰੋ, ਤੇ ਆਊਟਸੋਰਸਿੰਗ ਭਰਤੀ ਵਾਲਾ ਜਿਹੜਾ ਕੰਮ ਆ ਇਹ ਬੰਦ ਕਰੋ। ਪੱਕੀ ਭਰਤੀ ਵਾਸਤੇ ਤੁਹਾਡੇ ਕੋਲ, ਤੁਹਾਡੇ ਮਹਿਕਮੇ ਦੇ ਵਿੱਚ ਹੀ 8-8, 10-10 ਸਾਲ ਤੋਂ ਤਜਰਬੇਕਾਰ ਬੰਦੇ ਜਿਹੜੇ ਕੰਮ ਕਰਦੇ ਆ ਉਹ ਮੌਜੂਦ ਹੈਗੇ ਨੇ। ਜੀ। ਤੇ ਮਿੰਟੂ ਜੀ ਗੱਲ ਕਰੀਏ ਆਪਾਂ ਪ੍ਰੋਫੈਸਰ ਸਰਜੀਤ ਦੀ, ਇਹਨੂੰ ਮੁਅੱਤਲ ਕਰ ਦਿੱਤਾ ਗਿਆ ਜੀ।
ਦੇਖੋ ਇਹ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਰੌਲਾ ਪਿਆ ਸੀ, ਇੱਕ ਲੜਕੀ ਮਰ ਗਈ ਸੀ ਬਿਮਾਰ ਹੋ ਕੇ, ਹਾਂਜੀ। ਤੇ ਕਿਹਾ ਗਿਆ ਦੋਸ਼ ਇਹ ਲੱਗੇ ਕਿ ਵੇਲੇ ਸਿਰ ਇਹਨੂੰ ਕਾਲਜ ਤੋਂ ਫਾਰਗ ਨਹੀਂ ਕੀਤਾ ਗਿਆ, ਨਹੀਂ ਤਾਂ ਸ਼ਾਇਦ ਬਚ ਜਾਂਦੀ, ਜਿਹਦੇ ਕਰਕੇ ਹਾਲਤ ਇਹਦੀ ਖਰਾਬ ਹੋ ਗਈ ਹਾਂਜੀ। ਤੇ ਫੌਤ ਹੋ ਗਈ। ਉਸ ਤੋਂ ਬਾਅਦ ਯੂਨੀਵਰਸਿਟੀ ਦੇ ਵਿੱਚ ਬੜਾ ਹੰਗਾਮਾ ਹੋਇਆ ਸੀ, ਪ੍ਰੋਫੈਸਰ ਸੁਰਜੀਤ ਨੂੰ ਕੁੱਟਿਆ ਮਾਰਿਆ ਵੀ ਗਿਆ ਸੀਗਾ, ਤੁਸੀਂ ਇਹ ਤਸਵੀਰ ਵੀ ਵੇਖੀ ਹੋਣੀ, ਇਹਨੂੰ ਚੁੱਕ ਕੇ ਖੜਿਆ ਤੇ ਉਸ ਤੋਂ ਬਾਅਦ ਮਤਲਬ ਕਿ ਲੈ ਕੇ ਗਏ ਸੀ, ਪੁਲਿਸ ਵਾਲੇ ਕੱਢ ਕੇ ਲੈ ਕੇ ਗਏ। ਉਸ ਤੋਂ ਬਾਅਦ ਫਿਰ ਜਾਂਚ ਪੜਤਾਲ ਬੈਠੀ, ਹਾਲਾਂਕਿ ਸਾਡੇ ਇੱਥੇ ਉਹੀ ਤੁਹਾਨੂੰ ਪਤਾ ਹੀ ਹੈ ਫੇਸਬੁੱਕ ਤੇ ਜਿਹੜਾ ਸੀੜੀ ਸਿਆਪਾ ਚੱਲਦਾ ਹੈ, ਇੱਕ ਪਾਸੇ ਕਾਮਰੇਡ ਕਾਮਰੇਡ ਕਹਿਣ ਤੇ ਇਹਦੇ ਵਰਗਾ ਤੇ ਬੰਦਾ ਹੀ ਹੈ ਨਹੀਂਗਾ ਸੰਸਾਰ ਪਰ, ਤੇ ਦੂਸਰੇ ਪਾਸੇ ਜਿਹੜੇ ਸੱਜ ਪਿਛਾਕੜੀ ਆ ਉਹ ਕਹਿੰਦੇ ਕਿ ਬਈ ਇਹ ਤੇ ਮੁੰਡੇ ਕੁੜੀਆਂ ਨੂੰ ਉੱਥੇ ਤੰਗ ਕਰਦਾ। ਅਗਾਂਹ ਫਿਰ ਤੁਹਾਨੂੰ ਪਤਾ ਕਈ ਪ੍ਰਕਾਰ ਦੀਆਂ ਕਹਾਣੀਆਂ ਚੱਲਦੀਆਂ ਤੇ ਕੈਂਪਸਾਂ ਦੇ ਵਿੱਚੋਂ ਕਹਾਣੀਆਂ ਬਹੁਤ ਤਰ੍ਹਾਂ ਦੀਆਂ ਨਿਕਲਦੀਆਂ, ਕਾਫੀ ਤਰ੍ਹਾਂ ਦੇ ਟਕਰਾਅ ਹਾਂ ਹੁਣ ਹਾਂਜੀ ਉਹ ਕਹਾਣੀਆਂ ਹੈ ਵੀ ਨੇ, ਬਹੁਤ ਕੁਝ ਉਹਦੇ ਚ ਕਈ ਚੀਜ਼ਾਂ ਆ ਜਾਂਦੀਆਂ ਨੇ, ਮਜਬੂਰੀਆਂ ਦਾ ਫਾਇਦਾ ਚੁੱਕਿਆ ਜਾਂਦਾ ਹੈ। ਪੀਏਯੂ ਦੇ ਵਿੱਚ ਕੀ ਹੋਇਆ ਸੀ ਤੇ ਥੋੜੇ ਸਮੇਂ ਦੀ ਗੱਲ ਹੀ ਹੈ, ਉੱਥੇ ਵੀ ਤਾਂ ਕੁੜੀਆਂ ਨੇ ਦੋਸ਼ ਲਾਏ ਸੀਗੇ। ਫਿਰ ਮਤਲਬ ਕਿ ਇਸ ਤਰ੍ਹਾਂ ਦੇ ਵਤੀਰੇ ਦੀ ਗੱਲ ਆ ਜਾਂਦੀ ਆ, ਜਾਂ ਜਿਨ੍ਹਾਂ ਦੇ ਕੋਲ ਵੀ ਆਪਣਾ ਕੋਈ ਵੀ ਅਧਿਕਾਰ ਖੇਤਰ ਆ, ਉਹਦੇ ਬਲਬੂਤੇ ਤੇ ਆਪਣੀਆਂ ਮਨਮਾਨੀਆਂ ਕਰਦੇ, ਤੇ ਆਹ ਇੱਕ ਸਾਰੀਆਂ ਚੀਜ਼ਾਂ ਜਿਹੜੀਆਂ ਉਸ ਵੇਲੇ ਇੱਕ ਮਵੈਸੇ ਦੇ ਵਿੱਚ ਆਈਆਂ ਸਨ। ਤਾਂ ਚਲੋ ਫਿਰ ਇਹ ਟਕਰਾਅ ਜਿਹੜਾ ਸੱਜਿਆਂ ਦਾ ਖੱਬਿਆਂ ਦਾ ਚੱਲਦਾ ਰਿਹਾ, ਅਖੀਰ ਫਿਰ ਇੱਥੇ ਸਹਿਮਤੀ ਬਣੀ ਕਿ ਜਾਂਚ ਪੜਤਾਲ ਕਰਾ ਲਓ। ਜਾਂਚ ਪੜਤਾਲ ਦੋ ਪੱਖ ਤੋਂ ਸੀ। ਨੰਬਰ ਇੱਕ ਕਿ ਪ੍ਰੋਫੈਸਰ ਸੁਰਜੀਤ ਦਾ ਵਤੀਰਾ ਕਿਹੋ ਜਿਹਾ, ਤੇ ਨੰਬਰ ਦੋ ਕਿ ਕੁੱਟਮਾਰ ਕਰਨ ਵਾਲੇ ਕੌਣ ਨੇ, ਮਤਲਬ ਕਿ ਜਿਹੜੀ ਕੁੱਟਮਾਰ ਹੋਈ ਆ। ਸੋ ਇਸ ਕਰਕੇ ਹੁਣ ਜਾਂਚ ਪੜਤਾਲ ਦਾ ਨਤੀਜਾ ਆਇਆ, ਇਹਦਾ ਜਵਾਬ ਹਾਸਲ ਕੀਤਾ ਗਿਆ ਤੇ ਉਸ ਤੋਂ ਬਾਅਦ ਫਿਰ ਇਹਨੂੰ ਮੁਅੱਤਲ ਕਰ ਦਿੱਤਾ ਗਿਆ। ਤੇ ਦੂਸਰੇ ਪਾਸੇ ਜਿਹੜੀ ਕੁੱਟਮਾਰ ਹੋਈ ਸੀਗੀ ਉਹਦੀ ਜਾਂਚ ਹਾਲੇ ਚੱਲ ਰਹੀ ਆ, ਉਹਦੀ ਜਾਂਚ ਮਤਲਬ ਕਿ ਚੱਲ ਰਹੀ ਹੈ। ਜੇ ਉਹਦੇ ਚ ਵੀ ਕੋਈ ਗੁਨਾਹਗਾਰ ਪਾਇਆ ਗਿਆ, ਵੈਸੇ ਤੇ ਕੁੱਟਮਾਰ ਵਾਲੀ ਗੱਲ ਵੀ ਮਾੜੀ ਹੈ ਬਈ, ਯੂਨੀਵਰਸਿਟੀ ਦੇ ਵਿੱਚ ਜਦੋਂ ਸੰਘਰਸ਼ ਹੀ ਚੱਲ ਪਿਆ ਤਾਂ ਫਿਰ ਜੇ ਵਿਦਿਆਰਥੀ ਹਿੰਸਾਤਮਕ ਕਾਰਵਾਈ ਕਰਨਗੇ ਤਾਂ ਠੀਕ ਨਹੀਂ ਹੈ। ਯੂਨੀਵਰਸਿਟੀ ਦਾ ਵਿਦਿਆਰਥੀ ਹਿੰਸਾਤਮਕ ਗਤੀਵਿਧੀ 'ਚ ਹਿੱਸਾ ਲਵੇ ਠੀਕ ਨਹੀਂ ਹੈ, ਕਿਉਂਕਿ ਤੁਹਾਨੂੰ ਆਪਣੀ ਏਕਤਾ, ਤੁਹਾਨੂੰ ਆਪਣੇ ਕਾਨੂੰਨ ਤੇ ਯਕੀਨ ਜੇ ਨਹੀਂ ਹੈਗਾ ਤੇ ਬਸ ਠੀਕ ਠਾਕ ਹੀ ਹੈ, ਫਿਰ ਇੱਥੇ ਕੰਮ ਗਿਆ ਹੀ ਗਿਆ। ਸੋ ਇਸ ਕਰਕੇ ਹੁਣ ਉਹ ਜਿਹੜੀ ਜਾਂਚ ਪੜਤਾਲ ਹੋਏਗੀ ਉਹਦਾ ਸਿੱਟਾ ਕੀ ਨਿਕਲਦਾ ਆਪਾਂ ਕਹਿ ਨਹੀਂ ਸਕਦੇ, ਪਰ ਪ੍ਰੋਫੈਸਰ ਸੁਰਜੀਤ ਬਾਰੇ, ਇਹਦੇ ਵਤੀਰੇ ਬਾਰੇ, ਜਿਹਨੂੰ ਕੰਡਕਟ ਆਪਾਂ ਕਹਿੰਦੇ ਆ, ਤੇ ਉਹਦੇ ਬਾਰੇ ਇਸ ਜਾਂਚ ਪੜਤਾਲ ਦੇ ਵਿੱਚ ਪਾਇਆ ਗਿਆ ਉਹ ਦਰੁਸਤ ਨਹੀਂ ਹੈ, ਠੀਕ ਨਹੀਂ ਜੀ। ਤੇ ਅਮਿਤ ਜੀ ਗੱਲ ਕਰੀਏ ਆਪਾਂ ਵਿਧਾਇਕ ਅਮਿਤ ਰਤਨ ਦਾ ਮਾਮਲਾ ਹੁਣ ਕੌਮੀ ਕਮਿਸ਼ਨ ਕੋਲੇ ਪਹੁੰਚ ਗਿਆ ਜੀ। ਦੇਖੋ ਇਹ ਮਤਲਬ ਕਿ ਗਾਣਾ ਤੁਸੀਂ ਕਿਤੇ ਸੁਣਿਆ ਹੋਣਾ, ਮੇਰੇ ਦੋ ਅਨਮੋਲ ਰਤਨ, ਇੱਕ ਰਾਮ ਇੱਕ ਲਖਨ। ਹਾਂਜੀ ਹਾਂਜੀ। ਤਾਂ ਇਹ ਕਈ ਰਤਨ ਆ ਇਹਨਾਂ ਦੇ ਕੋਲ, ਤੇ ਉਹਨਾਂ ਦੇ ਵਿੱਚੋਂ ਇੱਕ ਰਤਨ ਸਾਹਿਬ ਇਹ ਹੈ MLA ਬਠਿੰਡਾ ਦਿਹਾਤੀ, ਇਹ ਕੁਝ ਸਮਾਂ ਜੇਲ੍ਹ ਦੇ ਵਿੱਚ ਵੀ ਬਿਤਾ ਕੇ ਆਏ ਆ, ਉੱਥੇ ਵੀ ਦੌਰੇ ਤੇ ਗਏ ਸੀ। ਹੋਇਆ ਕੀ ਹੈ ਕਿ ਉਹਦੇ ਬਾਅਦ ਇਹ ਜਦੋਂ ਆਏ ਨਹੀਂ ਰਿਹਾ ਹੋ ਕੇ ਜ਼ਮਾਨਤ ਪਰ, ਤੇ ਇੱਥੇ ਸੀ ਜਿਹਦੇ ਵਿੱਚ ਪਹਿਲਾਂ ਤੇ ਜਿਹੜੇ ਕਾਰਡ ਛਪਾਏ ਗਏ ਇਹਨਾਂ ਦਾ ਨਾਮ ਲਿਖਿਆ ਸੀ, ਫਿਰ ਦੂਸਰੇ ਕਾਰਡ ਤੇ ਜਦੋਂ ਛਪਾਏ ਗਏ ਨਾ ਇਹਨਾਂ ਦਾ ਮਟਾ ਵਾਂਗੂ ਗੂੰਜਤਾ, ਜੀ ਜੀ, ਦੇਵੀ ਨੂੰ ਤੇ ਦਿਲ ਦੇ ਵਿਹੜੇ ਪੱਖਾ ਵਾਂਗੂ ਗੂੰਜਤਾ, ਤੇ ਕਹਾਣੀ ਇਹ ਬਣ ਗਈ। ਦੂਜੀ ਵਾਰੀ ਗੂੰਜਿਆ ਗਿਆ ਨਾਮ, ਇਹਨਾਂ ਨੇ ਫੋਨ ਲਾ ਲਿਆ ਖੇਤੀਬਾੜੀ ਅਫਸਰ ਨੂੰ, ਉਹ ਕਹਿੰਦਾ ਜੀ ਕਿ ਦੇਖੋ ਉਹ ਆਡੀਓ ਵੀ ਵਾਇਰਲ ਹੋਈ ਹੈ, ਮੈਂ ਤਾਂ ਹੀ ਕਹਿ ਰਿਹਾ, ਉਹ ਜਿਹੜੀ ਕਥਿਤ ਆਡੀਓ ਸੀ ਉਹਦੀ ਬਿਨਾਂ ਤੇ ਜੀ ਦੇਖੋ ਮੈਨੂੰ ਤੇ DC ਨੇ ਵਰਬਲੀ ਕਿਹਾ ਸੀ, ਇਹ ਕਹਿੰਦੇ ਵੀ DC ਨੇ ਤਾਂ ਲਿਖ ਕੇ ਦਿੱਤਾ ਕਿ ਮੈਂ ਤੇ ਕੁਝ ਨਹੀਂ ਕਿਹਾ, ਤੇ ਤੁਸੀਂ ਵੀ ਲਿਖ ਕੇ ਦਿਓ। ਇੱਥੋਂ ਰੌਲਾ ਪੈਂਦਾ ਹੁਣ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਕੋਲ ਇਹ ਮਾਮਲਾ ਚੱਲ ਗਿਆ, ਕਿਉਂਕਿ ਇਹਨਾਂ ਨੂੰ ਲੱਗਿਆ ਕਿ ਮੇਰੀ ਅਣਦੇਖੀ ਕੀਤੀ ਗਈ ਆ। ਵੈਸੇ ਤੇ ਇਸ ਤਰ੍ਹਾਂ ਦੇਵ ਦੇ ਨਾਲ ਵੀ ਹੋਇਆ ਸੀ, ਨਾਭੇ ਵਾਲਾ ਦੇਵ, ਉਹ ਵੀ ਪਿਛਲੇ ਦਿਨੀ ਉਹ ਵੀ ਖੇਤੀਬਾੜੀ ਵਾਲਿਆਂ ਦਾ ਪ੍ਰੋਗਰਾਮ ਸੀ, ਅੱਛਾ, ਉਹਨੂੰ ਨਹੀਂ ਸੱਦਿਆ ਗਿਆ, ਉੱਥੇ ਜਾ ਕੇ ਪੰਡਾਲ 'ਚ ਹੀ ਬਹਿ ਗਿਆ। ਤੇ ਉਹਨੂੰ ਫਿਰ ਜਦੋਂ ਵੇਖਿਆ ਵੀ MLA ਤੇ ਪੰਡਾਲ 'ਚ ਬੈਠਾ ਜਾ ਕੇ, ਉਹਨੂੰ ਆਏ ਮਿੰਟਾਂ ਤਰਲਾ ਕਰਨ, ਉਹ ਤੇ ਉੱਠੇ ਹੀ ਨਾ, ਕਹਿੰਦਾ ਮੈਂ ਨਹੀਂ ਉੱਠਦਾ। ਤੇ ਫਿਰ ਉਹਨੂੰ ਬੜੀਆਂ ਮਿੰਟਾਂ ਮੁੱਤਾਂ ਨਾਲ ਲੈ ਕੇ ਗਏ ਉੱਥੇ, ਉਹ ਜਿਹੜਾ ਸਨਮਾਨ ਸੀ ਦੇਣਾ ਸੀਗਾ। ਤਾਂ ਇੱਥੇ ਵੀ ਮਾਮਲਾ ਸਨਮਾਨ ਦਾ ਹੀ ਆ। ਰਤਨ ਕਹਿ ਰਿਹਾ ਹੈ ਕਿ ਬਈ ਮੇਰਾ ਜਿਹੜਾ ਇੱਜ਼ਤ ਮਾਨ ਪ੍ਰੋਟੋਕਾਲ ਦੇ ਮੁਤਾਬਕ ਬਣਦਾ ਮੈਨੂੰ ਦਿਓ, ਤੇ ਫਿਰ ਤੁਹਾਨੂੰ ਪਤਾ ਹੀ ਆ, ਤੇ ਜੇ ਇਸ ਤਰ੍ਹਾਂ ਦੇ ਕਮਿਸ਼ਨ 'ਚ ਜਾਂਦਾ ਮਾਮਲਾ ਜਾਂ ਵਿਧਾਨ ਸਭਾ ਦੀ ਕਮੇਟੀ ਕੋਲ ਜਾਂਦਾ ਤਾਂ ਅਫਸਰ ਕਈ ਵਾਰ ਕਸੂਤੇ ਫਸ ਜਾਂਦੇ, ਫਿਰ ਇਹਨਾਂ ਦੇ ਕੰਨਾਂ ਨੂੰ ਵੀ ਹੱਥ ਲੱਗਦੇ ਆ।
ਪਿਛਲੇ ਕਈ ਦਿਨਾਂ 'ਚ ਆਪਾਂ ਇਸ ਤਰ੍ਹਾਂ ਦੀਆਂ ਕਈ ਰਿਪੋਰਟਾਂ ਜਾਂ ਘਟਨਾਵਾਂ ਦੇਖੀਆਂ ਜਿਹਦੇ ਵਿੱਚ ਅਫਸਰ ਜਾ ਕੇ ਮਾਫ਼ੀ ਮੰਗ ਕੇ ਆਏ। ਜੀ, ਜੀ। ਤੇ ਮਿੰਟੂ ਜੀ ਸੀਐਲਯੂ ਦੇ ਵਿੱਚ ਕਹਿੰਦੇ 10,000 ਕਰੋੜ ਰੁਪਈਆ ਫਸ ਗਿਆ ਹੈ ਤੇ ਦੂਜੇ ਪਾਸੇ ਸਾਡੇ ਮੁੱਖ ਮੰਤਰੀ ਸਾਹਿਬ ਤਾਂ ਨਿਵੇਸ਼ ਕਰਵਾਉਣ ਦੇ ਲਈ ਲਗਾਤਾਰ ਪੱਬਾਂ ਭਾਰ ਹੋਏ ਨੇ, ਕਦੇ ਸਨਅਤਕਾਰਾਂ ਨਾਲ ਮੀਟਿੰਗਾਂ, ਕਦੇ ਵਿਦੇਸ਼ ਦੀਆਂ ਫੇਰੀਆਂ। ਫਿਰ ਇਹ 10,000 ਕਰੋੜ ਕਰੋੜ ਕਿਵੇਂ ਫਸ ਗਿਆ ਜੀ? ਇਹ ਦੇਖੋ ਸੀਐਲਯੂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਜੇ ਹੂੰ, ਇਹ ਕਲੀਅਰੈਂਸ ਹੀ ਨਹੀਂ ਹੋਏਗੀ ਹੂੰ, ਹੂੰ, ਤਾਂ ਇਨਵੈਸਟਰ ਕੀ ਕਰੇਗਾ? ਹੂੰ, ਹੂੰ, ਹੂੰ। ਇਨਵੈਸਟਰ ਤੇ ਉਦੋਂ ਹੀ ਇਨਵੈਸਟਮੈਂਟ ਜਿਹੜੀ ਹੈ ਉਹ ਲਿਆ ਕੇ ਆਪਣਾ ਕੰਮਕਾਰ ਚਾਲੂ ਕਰੇਗਾ ਨਾ ਜੀ, ਜੀ। ਜੇਕਰ ਉਹਦੀ ਸਾਰੀ ਕਲੀਅਰੈਂਸ ਜਿਹੜੀ ਹੈ ਉਹ ਉਹਦੇ ਹੱਥ 'ਚ ਹੋਏਗੀ। ਹੂੰ, ਹੂੰ, ਤਾਂ ਜੇ ਕੋਈ ਵੀ ਇਕਾਈ ਲਾਉਣੀ ਆ ਤਾਂ ਇਹਨਾਂ ਨੇ ਤਾਂ ਕਿਹਾ ਸੀਗਾ ਕਿ ਅਸੀਂ ਤੇ ਜੀ ਹਰਾਸਤ ਆਮ ਕਰ ਦਿੱਤਾ, ਬਸ ਡਨ ਹੈ ਸਾਰਾ ਕੁਝ। ਹੂੰ, ਜਦ ਕਿ ਇਹ ਵਿਦਾਂਤਾ ਕੰਪਨੀ ਨੇ ਇੱਥੇ ਲਾਉਣਾ ਸੀਗਾ, ਮਤਲਬ ਕਿ ਸੀਮੈਂਟ ਪਲਾਂਟ ਥਰਮਲ ਪਲਾਂਟ ਦੇ ਵਿੱਚ ਹੀ ਲੱਗਣਾ ਸੀਗਾ ਤੇ ਇਹ ਕੰਪਨੀ ਚਾਹੁੰਦੀ ਸੀ ਕਿ ਸਰਕਾਰ ਸਿੱਧੇ ਤੌਰ ਤੇ ਪਲਾਂਟ ਲਾਉਣ ਦੀ ਇਜਾਜ਼ਤ ਦੇ ਦੇ ਤੇ ਉੱਥੇ ਪਾਵਰਕਾਮ ਦਾ ਕਹਿਣਾ ਹੈ ਕਿ ਕੰਪਨੀ ਪਹਿਲਾਂ ਪੰਜਾਬ ਸਟੇਟ ਰੈਗੂਲੇਟਰੀ ਕਮਿਸ਼ਨ ਦੇ ਵਿੱਚੋਂ ਇਹਦੀ ਇਜਾਜ਼ਤ ਲੈ ਲੈ ਤੇ ਫਿਰ ਸੀਐਲਯੂ ਕਰਵਾਉਣ ਲਈ ਪੰਜਾਬ ਸਰਕਾਰ ਦੇ ਕੋਲ ਜਾ ਕੇ ਕੈਬਨਿਟ ਤੋਂ ਅਪਰੂਵ ਕਰਵਾਵੇ। ਬਸ ਇੱਥੇ ਆ ਕੇ ਪੇਚ ਫਸ ਗਿਆ। ਤਾਂ ਹੂੰ, ਇਹ ਗੱਲ 2 ਦਿਨ ਪਹਿਲਾਂ ਮੀਡੀਆ 'ਚ ਆਈ ਸੀਗੀ। ਮਜੀਠੀਆ ਨੇ ਵੀ ਐਕਸ ਕੀਤਾ ਇਹਦੇ ਤੇ, ਹੂੰ, ਹੂੰ। ਪਰ ਅਸਲ ਦੇ ਵਿੱਚ ਕਹਾਣੀ ਪਤਾ ਨਹੀਂ ਸੀ ਲੱਗ ਰਹੀ ਕਿ ਕਹਾਣੀ ਕਿੱਥੇ ਕੋ ਖਲੋਤੀ ਹੈ। ਜੀ, ਸੋ ਜੀ। ਕਹਾਣੀ ਇੱਥੇ ਖਲੋਤੀ ਹੈ ਕਿ ਪਾਵਰਕਾਮ ਚਾਹੁੰਦਾ ਹੈ ਕਿ ਰੈਗੂਲੇਟਰੀ ਕਮਿਸ਼ਨ ਦੇ ਕੋਲ ਜਾਓ, ਹੂੰ, ਇਜਾਜ਼ਤ ਲੈ ਕੇ ਆਓ, ਦੈਨ ਫਿਰ ਤੁਸੀਂ ਜਾਓ ਕੈਬਨਿਟ ਕੋਲ ਅਪਰੂਵ ਕਰਾ ਕੇ ਲਿਓ, ਫਿਰ ਸੀਐਲਯੂ ਹੋਏ। ਹੂੰ। ਸੀਐਲਯੂ ਤੁਹਾਨੂੰ ਪਤਾ ਹੀ ਹੈ ਨਾ, ਉਹ ਜੋ ਹੁੰਦਾ ਚੇਂਜ ਲੈਂਡ ਯੂਜ਼, ਹਾਂਜੀ। ਮਤਲਬ ਕਿ ਵੀ ਜਿੱਦਾਂ ਕਮਰਸ਼ਲੀ ਤੋਂ ਖੇਤੀ ਜਾਂ ਖੇਤੀ ਤੋਂ ਕਮਰਸ਼ਲੀ ਹੂੰ, ਇਸ ਹੂੰ, ਤਰ੍ਹਾਂ ਹੁੰਦੀ ਹੈ। ਤੇ ਇਸ ਕਰਕੇ ਇਹ 10,000 ਕਰੋੜ ਰੁਪਏ ਦੀ ਇਨਵੈਸਟਮੈਂਟ ਜਿਹੜੀ ਆ ਉਹ ਇੱਕ ਵਾਰੀ ਹੋਲਡ ਤੇ ਹੀ ਆ ਹੂੰ। ਕਿਉਂਕਿ ਇਧਰੋਂ ਇਹ ਜਿਵੇਂ ਮਹਿਕਮਿਆਂ ਦੀ ਕਸ਼ਮਕਸ਼ ਆ ਉਹਦੇ ਵਿੱਚ ਇਹ ਸਾਰਾ ਕੁਝ ਜਿਹੜਾ ਹੈ ਉਹ ਕਲੀਅਰ ਨਹੀਂ ਹੋ ਪਾ ਰਿਹਾ। ਜੀ, ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ। ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਤੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਖਬਰਾਂ ਹੋਰ ਵੀ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਆਪਾਂ ਰੁਖ ਕਰਦੇ ਹਾਂ ਕੁਝ ਹੋਰ ਅਹਿਮ ਖਬਰਾਂ ਦਾ। ਕੈਨੇਡਾ ਦੇ ਵਿੱਚ ਟਰੂਡੋ ਨੇ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ ਨੇ ਤੇ ਪਾਰਲੀਮੈਂਟ ਹਾਲ ਤੇ ਜਿਹੜਾ ਸਮਾਗਮ ਹੋਇਆ ਸੀ ਉਹਦੇ 'ਚ ਹਿੱਸੇਦਾਰੀ ਪਾਈ ਹੈ। ਉਹਨਾਂ ਨੇ ਕਿਹਾ ਹੈ ਕਿ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ਤੇ ਸਮਾਗਮ ਦੀ ਝਲਕ ਨੂੰ ਸਾਂਝਾ ਕਰਦਿਆਂ ਟਰੂਡੋ ਨੇ ਲਿਖਿਆ ਕਿ ਬਸ ਕੁਝ ਹੀ ਦਿਨਾਂ ਦੇ ਵਿੱਚ ਦੇਸ਼ ਤੇ ਦੁਨੀਆ ਭਰ ਦੇ ਲੋਕ ਦੀਵਾਲੀ ਅਤੇ ਬੰਦੀ ਛੋੜ ਦਿਵਸ ਮਨਾਉਣਗੇ। ਦੋਵੇਂ ਜਸ਼ਨ ਹਨੇਰੇ ਉੱਤੇ ਰੋਸ਼ਨੀ ਦੀ ਜਿੱਤ ਅਤੇ ਆਸ਼ਾਵਾਦ ਬਾਰੇ ਨੇ। ਪਾਰਲੀਮੈਂਟ ਹਾਲ ਤੇ ਜਿਹੜਾ ਸਮਾਗਮ ਹੋਇਆ ਸੀ ਉਹਦੇ ਲਈ ਇਕੱਠੇ ਜਿੰਨੇ ਵੀ ਲੋਕ ਹੋਏ ਸੀ ਉਹਦੇ ਲਈ ਉਹਨਾਂ ਨੇ ਸਾਰਿਆਂ ਨੂੰ ਮੁਬਾਰਕਾਂ ਦਿੱਤੀਆਂ ਨੇ ਤੇ ਉਹਨਾਂ ਨੇ ਕਿਹਾ ਕਿ ਮੈਂ ਉਮੀਦ ਕਰਦਾ ਕਿ ਹਫ਼ਤੇ ਦੇ ਜਸ਼ਨ ਤੁਹਾਡੇ ਲਈ ਆਉਣ ਵਾਲੇ ਸਾਲ ਦੇ ਲਈ ਆਸ਼ਾਵਾਦੀ ਹੋਣਗੇ। ਰੁਖ ਕਰੀਏ ਪੰਜਾਬ ਦੇ ਨਾਲ ਜੁੜੀਆਂ ਖਬਰਾਂ ਦਾ। ਥਾਣਾ ਕਾਹਨੂੰਵਾਲ ਦੇ ਵਿੱਚ 4 ਥਾਣੇਦਾਰਾਂ ਨੂੰ ਡੇਂਗੂ ਹੋ ਗਿਆ ਤੇ ਇਹਨਾਂ ਦੇ ਵਿੱਚੋਂ ਏਐਸਆਈ ਰਮਨ ਕੁਮਾਰ ਦੀ ਬੀਤੀ ਰਾਤ ਮੌਤ ਹੋ ਗਈ ਹੈ। ਥਾਣਾ ਮੁਖੀ ਬਲਬੀਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਥਾਣੇ ਦੇ 4 ਮੁਲਾਜ਼ਮਾਂ ਨੂੰ ਬੀਤੇ ਦਿਨੀ ਡੇਂਗੂ ਹੋਣ ਕਰਕੇ ਥਾਣੇ ਦੇ ਜ਼ਰੂਰੀ ਕੰਮਕਾਜ ਵੀ ਰੁਕ ਗਏ ਨੇ। ਥਾਣੇ ਦਾ ਏਐਸਆਈ ਰਮਨ ਕੁਮਾਰ ਵਾਸੀ ਤਿੱਬੜ, ਉਹਨੂੰ 6 ਨਵੰਬਰ ਨੂੰ ਡੇਂਗੂ ਨੇ ਘੇਰ ਲਿਆ ਸੀ, ਜਿਸ ਦੀ ਅਚਾਨਕ ਸਿਹਤ ਵਿਗੜ ਗਈ ਸੀ ਤੇ ਡੀਐਮਸੀ ਲੁਧਿਆਣਾ ਦੇ ਲਈ ਰੈਫਰ ਕੀਤਾ ਗਿਆ ਸੀ ਤਾਂ ਉੱਥੇ ਵੀ ਡਾਕਟਰਾਂ ਤੋਂ ਉਸ ਦੀ ਬਿਮਾਰੀ ਉੱਤੇ ਕਾਬੂ ਨਹੀਂ ਪਾਇਆ ਜਾ ਸਕਿਆ ਤੇ ਉਸ ਦੀ ਮੌਤ ਹੋ ਗਈ। ਉਸ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮੌਤ ਕਿਸੇ ਦੀ ਵੀ ਦੁਖਦਾਈ ਹੈ। ਉਹਦੇ ਪਰਿਵਾਰ ਦੇ ਲਈ ਇਹ ਵਿਛੋੜਾ ਝੱਲਣਾ ਬਹੁਤ ਔਖਾ ਹੈ। ਕਈ ਵਾਰੀ ਸਾਡੇ ਸਮਾਜ ਦੇ ਵਿੱਚ ਕੁਝ ਅਜਿਹਾ ਵਾਪਰਦਾ ਹੈ ਕਿ ਕੁਝ ਸੰਸਥਾਵਾਂ, ਕੁਝ ਜਥੇਬੰਦੀਆਂ, ਕੁਝ ਸਰਕਾਰ ਦੇ ਅੰਗ ਉਹ ਲੋਕ ਭਰੋਸਾ ਗਵਾ ਬੈਂਦੇ ਆ। ਲੋਕ ਭਰੋਸਾ ਜਦੋਂ ਉਹਨਾਂ ਦਾ ਗਵਾਚ ਜਾਂਦਾ ਤੇ ਉਹਨਾਂ ਦੇ ਲਈ ਜੋ ਭਵਿੱਖ ਦੇ ਵਿੱਚ ਚੁਣੌਤੀਆਂ ਖੜੀਆਂ ਹੁੰਦੀਆਂ, ਫਿਰ ਲੋਕ ਉਹਨਾਂ ਦੇ ਨਾਲ ਨਹੀਂ ਖੜਦੇ। ਅੱਜ ਵੀ ਤੁਸੀਂ ਜੇਕਰ ਆਪਣੇ ਸਾਰਿਆਂ ਦੀ ਰਿਸ਼ਤੇਦਾਰ ਜਾਂ ਦੋਸਤ ਮਿੱਤਰ, ਕਿਉਂਕਿ 2010-12 ਤੋਂ ਬਾਅਦ ਪੁਲਿਸ ਦੇ ਵਿੱਚ ਭਰਤੀ ਬਹੁਤ ਹੋਈ ਹੈ, ਕਈ ਵਾਰੀ ਹੋਈ ਹੈ, ਪੁਲਿਸ ਮਹਿਕਮੇ ਦੇ ਵਿੱਚ ਨੇ। ਜਦੋਂ ਆਪਾਂ ਇਸ ਮਹਿਕਮੇ ਦੇ ਬਾਰੇ 80 ਦੇ ਦਹਾਕੇ ਦੀਆਂ ਗੱਲਾਂ ਕਰਦੇ ਹਾਂ ਜਾਂ 90 ਦੇ ਦਹਾਕੇ ਦੀਆਂ ਗੱਲਾਂ ਕਰਦੇ ਆ, ਤਾਂ ਜਿਹੜੇ ਤਾਂ ਰੌਸ਼ਨ ਦਿਮਾਗ ਬੰਦੇ ਆ ਉਹ ਤਾਂ ਇਸ ਚੀਜ਼ ਨੂੰ ਐਕਸੈਪਟ ਕਰਦੇ ਆ ਕਿ ਜ਼ੁਲਮ ਵੀ ਹੋਇਆ ਤੇ ਕੁਤਾਹੀਆਂ ਵੀ ਹੋਈਆਂ, ਲਾਪਰਵਾਹੀਆਂ ਵੀ ਹੋਈਆਂ ਤੇ ਤਰੱਕੀਆਂ ਦੀ ਆੜ ਦੇ ਵਿੱਚ ਬੇਦੋਸ਼ੀ ਵੀ ਮਾਰੇ ਗਏ। ਉਹ ਤਾਂ ਇਹਨਾਂ ਚਾਰੇ ਪੱਖਾਂ ਨੂੰ ਐਕਸੈਪਟ ਕਰਦੇ ਆ। ਕਈ ਜਿਹੜੇ ਉਹ ਇਤਰਾਜ਼ ਕਰਦੇ ਕਿ ਭਾਈ ਤੁਸੀਂ ਸਾਡੀ ਵਰਦੀ ਤੇ ਸਾਡੇ ਬਾਰੇ ਐਂ ਕਿਉਂ ਕਹਿੰਦੇ ਹੋ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਪੁਲਿਸ ਮਹਿਕਮੇ ਦੇ ਵਿੱਚ ਕਈ ਰੌਸ਼ਨ ਦਿਮਾਗ ਬੰਦੇ ਵੀ ਹੈਗੇ ਆ ਜਿਹੜੇ ਅੱਜ ਕੱਲ੍ਹ ਇੱਧਰ ਵੀ ਵਸਦੇ ਆ ਤੇ ਉਹਨਾਂ ਨੇ ਸਮੇਂ ਸਿਰ ਜੇ ਉਹਨਾਂ ਤੋਂ ਕੁਝ ਗਲਤ ਕਰਵਾਇਆ ਗਿਆ ਜਾਂ ਉਹਨਾਂ ਨੂੰ ਕਿਹਾ ਗਿਆ ਕਿ ਆਹ ਗਲਤ ਕੰਮ ਕਰੋ ਤਾਂ ਉਹਨਾਂ ਨੇ ਇਤਰਾਜ਼ ਵੀ ਕੀਤਾ, ਪਰ ਉਹਨਾਂ ਦੀ ਗਿਣਤੀ ਬਹੁਤ ਘੱਟ ਆ, ਉਹਨਾਂ ਦਾ ਪੱਖ ਸੁਣਨ ਵਾਲਾ ਕੋਈ ਨਹੀਂਗਾ। ਵਧੇਰੇ ਗਿਣਤੀ ਉਹਨਾਂ ਦੀ ਹੈ ਜਿਨ੍ਹਾਂ ਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ। ਲੋਕ ਭਰੋਸੇ ਦੀ ਗੱਲ ਮੈਂ ਕਿਉਂ ਕੀਤੀ ਹੈ? ਥਾਣਿਆਂ ਦਾ ਹਾਲ ਕੀ ਆ? ਥਾਣੇ ਕੁੰਡੀਆਂ ਤੇ ਚੱਲਦੇ ਨੇ, ਬਿਜਲੀ ਦੇ ਮੀਟਰ ਤੱਕ ਹੈ ਨਹੀਂਗੇ ਉੱਥੇ। ਪੱਖਾ ਲੱਗਿਆ ਹੋਊਗਾ ਤਾਂ ਇਕੱਲਾ ਏਐਸਆਈ ਦੇ ਟੇਬਲ ਤੇ ਲੱਗਿਆ ਹੋਊਗਾ, ਜਿਹੜੇ 4 ਕਾਂਸਟੇਬਲ ਨੇ ਜਾਂ ਹੋਰ ਲੋਕ ਨੇ ਕਈ ਵਾਰੀ ਬਿਨਾਂ ਪੱਖੇ ਤੋਂ ਬੈਠੇ ਹੁੰਦੇ ਆ। ਹਵਾਲਾਤਾਂ ਦੇ ਵਿੱਚ ਮੱਛਰ ਹੁੰਦਾ, ਖੂੰਜੇ ਗਲੇ ਸੜੇ ਹੁੰਦੇ ਆ। ਬੰਦਾ ਇੱਕ ਰਾਤ ਰਵੇ ਤਾਂ ਉਹਨੂੰ ਉਹਦੀ ਅਹਿਸਾਸ ਹੋ ਜਾਂਦਾ ਕਿ ਜੇ ਇਹਦਾ ਹਵਾਲਾਤ ਹੈ, ਜੇਲ੍ਹ 'ਚ ਪਤਾ ਇਦੋਂ ਵੀ ਮਾੜੇ ਹਾਲਾਤ ਨੇ। ਇਹ ਹਾਲਾਤ ਨੇ। ਹੁਣ ਜੇਕਰ ਕੋਈ ਏਐਸਆਈ ਹੈ, ਜੇਕਰ ਕੋਈ ਥਾਣੇਦਾਰ ਹੈ, ਕਿਸੇ ਵੀ ਪੋਸਟ ਤੇ ਹੈ, ਜ਼ਾਹਰ ਜੀ ਗੱਲ ਆ ਉਹਨੂੰ ਤਨਖਾਹ ਤਾਂ ਬਹੁਤ ਮਿਲਦੀ ਹੋਊਗੀ, ਪਰ ਕੀ ਉਹਦੀ ਜਿਹੜੀ ਸਰੀਰਕ ਉਹਦਾ ਜਿਹੜਾ ਮਾਹੌਲ ਹੈ, ਉਹਦੇ ਲਈ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਥਾਣਿਆਂ ਦੀ ਸਫਾਈ ਹੁੰਦੀ ਹੋਵੇ, ਥਾਣਿਆਂ ਦੇ ਵਿੱਚ ਬਕਾਇਦਾ ਤੌਰ ਤੇ ਪੇਂਟ ਹੁੰਦਾ ਹੋਵੇ, ਉੱਥੇ ਡੇਂਗੂ ਦੀ ਰੋਕਥਾਮ ਦੇ ਲਈ, ਮੱਛਰਾਂ ਦੀ ਰੋਕਥਾਮ ਦੇ ਲਈ ਉੱਥੇ ਸਾਵਧਾਨੀਆਂ ਵਰਤੀਆਂ ਜਾਂਦੀਆਂ ਹੋਣ। ਇਹ ਇੱਕ ਪੱਖ ਹੈ, ਸਰਕਾਰ ਦਾ ਫਰਜ਼ ਹੈ ਇਹ ਸਾਰਾ ਕੰਮ ਕਰਾਉਣਾ। ਏਐਸਆਈ ਰਮਨ ਕੁਮਾਰ ਨੇ ਪਤਾ ਨਹੀਂ ਕੋਈ ਗੁਨਾਹ ਕੀਤਾ ਹੈ, ਨਹੀਂ ਕੀਤਾ, ਪਰ ਉਹਦੀ ਜਿਹੜੀ ਮੌਤ ਬੇਵਕਤੀ ਹੋਈ ਹੈ, ਇਹ ਉਸਦੇ ਪਰਿਵਾਰ ਦੇ ਲਈ ਬਹੁਤ ਵੱਡਾ ਸਦਮਾ ਹੋਊਗੀ ਤੇ ਹਲੇ 4 ਹੋਰ ਜਿਹੜੇ ਨੇ ਉਹ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਨੇ। ਜਿਹੜਾ ਦੂਜਾ ਪੱਖ ਹੈ, ਉਹ ਇਹ ਹੈ ਕਿ ਜੇਕਰ ਅਸੀਂ ਮਾਤੜਾਂ ਤੋਂ, ਤਨਖਾਹ ਤੋਂ ਜ਼ਿਆਦਾ ਕਿਸੇ ਵੀ ਸੋਰਸਿਸ ਤੋਂ ਕਮਾਈ ਕਰ ਰਹੇ ਹਾਂ, ਕਿ ਸਾਨੂੰ ਆਪਣਾ ਸਰੀਰ ਜਾਂ ਆਪਣਾ ਆਲਾ ਦੁਆਲਾ ਨਹੀਂ ਸਾਫ਼ ਰੱਖਣਾ ਚਾਹੀਦਾ। ਜੇਕਰ ਸਾਡੇ ਉੱਤੇ ਇਸ ਤਰ੍ਹਾਂ ਦੇ ਦੋਸ਼ ਲੱਗ ਰਹੇ ਨੇ ਕਿ ਬਈ ਅਸੀਂ ਕਿਸੇ ਚੇਲਾ ਜਿਹੜਾ ਕੰਮ ਚਲਾਉਂਦਾ, ਜਿਹੜਾ ਗੈਰ ਕਾਨੂੰਨੀ ਕੰਮ ਕਰਦਾ ਹੈ, ਲੋਕਾਂ ਦੇ ਨਾਲ ਵਧੀਕੀਆਂ ਕਰਦਾ, ਲੋਕਾਂ ਦਾ ਜਿਸਮਾਨੀ ਤੌਰ ਤੇ ਸ਼ੋਸ਼ਣ ਕਰਦਾ, ਲੋਕਾਂ ਦਾ ਸਰੀਰਕ ਤੌਰ ਤੇ ਸ਼ੋਸ਼ਣ ਕਰਦਾ, ਲੋਕਾਂ ਦਾ ਧਾਰਮਿਕ ਤੌਰ ਤੇ ਸ਼ੋਸ਼ਣ ਕਰਦਾ ਤੇ ਉਹ ਚੇਲਾ ਲੋਕਾਂ ਤੋਂ ਉਹ ਪਖੰਡੀ ਸਾਧ ਬੂਮਣਾ ਲੋਕਾਂ ਤੋਂ ਬਾਹਰ ਜਾਣ, ਵਿਦੇਸ਼ ਭੇਜਣ ਦੇ ਨਾਂ ਤੇ ਲੱਖਾਂ ਰੁਪਏ ਡਕਾਰ ਰਿਹਾ। ਬਥੇਰੀਆਂ ਆਪਾਂ ਉਦਾਹਰਨਾਂ ਦੇਖੀਆਂ ਨੇ ਤੇ ਉਹਦੇ ਤੇ ਕਾਰਵਾਈ ਕਰਨ ਦੀ ਬਜਾਏ ਜੇ ਸਾਡੀਆਂ ਉਹਦੇ ਨਾਲ ਯਾਰੀਆਂ ਨੇ ਤੇ ਜਿਹੜੇ ਲੱਖਾਂ ਮਿਲ ਰਹੇ ਨੇ ਉਹਨੂੰ ਗਲਤ ਤਰੀਕੇ ਨਾਲ, ਉਹ ਭਾਵੇਂ ਆਸਥਾ ਦੀ ਆੜ ਦੇ ਵਿੱਚ ਮਿਲ ਰਹੇ ਨੇ, ਭਾਵੇਂ ਦਬਕਾ ਮਾਰ ਕੇ ਮਿਲ ਰਹੇ ਨੇ, ਪਰ ਅਖੀਰ ਨੂੰ ਤਾਂ ਲੋਕਾਂ ਨੇ ਆਉਣਾ ਤਾਂ ਪੁਲਿਸ ਕੋਲ ਹੀ ਹੈ ਨਾ।
ਤੇ ਜੋ ਉਹਨੂੰ ਪਤਾ, ਉਹਨੂੰ ਇੰਨਾ ਹੰਕਾਰ ਹੈ ਕਿ ਨਾ ASI ਤੇ ਨਾ SSP ਤੇ ਨਾ DSP ਮੈਨੂੰ ਹੱਥ ਹੀ ਨਹੀਂ ਪਾ ਸਕਦਾ, ਤੇ ਉਹ ਕੱਲ ਨੂੰ ਅੱਜ ਤਾਂ ਆਸਥਾ ਦੇ ਨਾਂ ਤੇ ਲੈ ਰਿਹਾ, ਕੱਲ ਨੂੰ ਗੁੰਡਿਆਂ ਵਾਲੇ ਤਰੀਕੇ ਨਾਲ ਵੀ ਲਊਗਾ। ਤੇ ਜਦੋਂ ਸਾਡੀ ਉਹਦੇ 'ਚ ਹਿੱਸੇਦਾਰੀ ਪੈ ਜਾਂਦੀ ਹੈ, ਤੇ ਫਿਰ ਸਾਡਾ ਸਮਾਜ ਸਾਡੇ ਤੇ ਭਰੋਸਾ ਥੋੜ੍ਹਾ ਕਰੂਗਾ, ਸਾਡਾ ਸਮਾਜ ਸਾਡੇ ਨਾਲ ਥੋੜ੍ਹਾ ਕਰੂਗਾ, ਸਾਡੇ ਨਾਲ ਥੋੜ੍ਹਾ ਖੜੂਗਾ। ਸੋ ਜੇਕਰ ਉਹ ਕਮਾਈ ਅਸੀਂ ਆਪਣੀਆਂ ਜੇਬਾਂ ਦੇ ਵਿੱਚ ਪਾ ਰਹੇ ਹਾਂ, ਤੇ ਕਿਉਂ ਨਾ ਉਸ ਕਮਾਈ ਨੂੰ ਉਹਨਾਂ ਲੋਕਾਂ ਤੇ ਕਾਰਵਾਈ ਕਰੀਏ, ਤੇ ਉਹਨਾਂ ਦੀ ਜਿਹੜੀ ਗਲਤ ਕਮਾਈ ਹੈ ਉਹ ਸਰਕਾਰ ਦੇ ਖਜ਼ਾਨਿਆਂ 'ਚ ਜਾਵੇ, ਤੇ ਸਰਕਾਰ ਥਾਣਿਆਂ ਤੇ, ਤਹਿਸੀਲਾਂ ਤੇ, ਪਟਵਾਰਖਾਨਿਆਂ ਤੇ ਪੈਸਾ ਖਰਚ ਕਰੇ। ਮੁੱਢਲੇ ਤੌਰ ਤੇ ਸਰਕਾਰਾਂ ਨੂੰ ਜ਼ਿੰਮੇਵਾਰ ਕਰਾਰ ਦੇਣਾ ਬੜਾ ਸੌਖਾ ਹੈ। ਇਹ ਗੱਲ ਕਹਿਣੀ ਬੜੀ ਸੌਖੀ ਹੈ ਕਿ ਸਰਕਾਰ ਨੇ ਆਹ ਨਹੀਂ ਕੀਤਾ, ਸਰਕਾਰ ਨੇ ਆਹ ਨਹੀਂ ਕੀਤਾ, ਪਰ ਹਰੇਕ ਚੀਜ਼ ਦੇ ਪੱਖ ਹੁੰਦੇ ਨੇ। ਪੱਖ ਇਹ ਵੀ ਨੇ ਕਿ ਚੇਲਿਆਂ, ਚਪਟਿਆਂ, ਸਾਧਾਂ, ਬੂਮਣਿਆਂ, ਬਲੈਕੀਆਂ ਤੋਂ ਕਮਾਈ ਜਾਂਦੀ ਹੈ, ਔਰ ਉਹ ਕਮਾਈ ਤਾਂ ਤੱਕ ਜਾਂਦੀ ਹੈ, ਇਕੱਲੇ ਕਾਂਸਟੇਬਲ ਤੱਕ ਨਹੀਂ ਰਹਿੰਦੀ, ਉਹ ਤਾਂ ਤੱਕ ਜਾਂਦੀ, ਤੇ ਇਹ ਸਾਡੇ ਸਿਸਟਮ ਦੀ ਸੱਚਾਈ ਹੈ। ਜਦੋਂ ਪੈਸੇ ਬਣਨੇ ਬੰਦ ਹੋ ਗਏ, ਤੇ ਫਿਰ ਹੜਤਾਲਾਂ ਸ਼ੁਰੂ ਹੋ ਜਾਂਦੀਆਂ। ਇਹ ਵੀ ਸੱਚ ਆਪਾਂ ਦੇਖਿਆ। ਜਿਹੜੇ ਬੰਦੇ ਉਸ ਮਹਿਕਮੇ 'ਚ ਰਹਿ ਕੇ ਆਏ ਨੇ, ਆਪਾਂ ਨੂੰ ਤਾਂ ਜਾਣਦੇ ਨੇ, ਇੱਧਰ ਵੀ ਨੇ, ਉਹ ਦੱਸਦੇ ਨੇ ਕਿ ਉੱਥੇ ਆਮ ਸਧਾਰਨ ਇਨਸਾਨ ਦੇ ਲਈ, ਜਿਹਦੀ ਜ਼ਮੀਰ ਜਾਗਦੀ ਹੈ, ਉਹਦੇ ਲਈ ਸਾਹ ਲੈਣਾ ਵੀ ਔਖਾ ਹੈ। ਅਸੀਂ ਇਸ ਸਿਸਟਮ ਨੂੰ ਇੰਨਾ ਪਲੀਤ ਕਰਤਾ, ਔਰ ਸਾਡੇ ਅੱਖੀਂ ਦੇਖਿਆ ਹੋਇਆ। ਔਰ ਲੋਕ ਭਰੋਸੇ ਦੀ ਗੱਲ ਮੈਂ ਤਾਂ ਕੀਤੀ ਸੀ, ਕਿਉਂਕਿ ਜਦੋਂ ਤੁਸੀਂ ਲੋਕਾਂ ਤੇ ਜ਼ਬਰ ਕਰੋਗੇ, ਲੋਕ ਤੁਹਾਡੇ ਤੋਂ ਪਿੱਛੇ ਹਟ ਜਾਣਗੇ। ਜਦੋਂ ਤੁਹਾਡੇ ਤੇ ਜ਼ਬਰ ਹੋਊਗਾ, ਜਦੋਂ ਤੁਹਾਡੇ ਨਾਲ ਵਧੀਕੀਆਂ ਹੋਣਗੀਆਂ, ਜਦੋਂ ਤੁਹਾਡੇ ਤੇ ਉੱਤੇ ਸਿਆਸੀ ਗਲਬਾ ਹੋਊਗਾ, ਜਦੋਂ ਇਹ ਕਹਿ ਕੇ MLA ਕਿ ਥਾਣੇਦਾਰ ਨਵਾਂ ਆਇਆ ਤੇ ਮੇਰੇ ਘਰੇ ਸਲੂਟ ਮਾਰਨ ਨਹੀਂ ਆਇਆ। ਯਾਦ ਆ ਨਾ ਕਾਂਗਰਸੀ MLA ਵਾਲੀ ਗੱਲ? ਉਹਨੇ ਰਿਪੋਰਟ ਕਰਤਾ ਸੀ, ਉਹਨੇ ਇਤਰਾਜ਼ ਕੀਤਾ ਸੀ, ਹਾਂ, ਉਹਦੀ ਵੀਡੀਓ ਵਾਇਰਲ ਹੋਈ ਸੀ। ਉਹ ਕਹਿੰਦਾ, ਹਾਂ, ਤੂੰ ਮੇਰੇ ਘਰੇ ਸਲੂਟ ਮਾਰਨ ਕਿਉਂ ਨਹੀਂ ਆਇਆ? ਥਾਣੇਦਾਰ ਕੋਈ ਤੇਰੇ ਘਰ ਦੇ ਕੌੜੇ ਨਾਲ ਬੱਝਾ ਨਹੀਂ ਹੈ। ਤੂੰ ਵੀ 5 ਸਾਲਾਂ ਲਈ ਹੈ, ਉਹ ਸਾਰੀ ਉਮਰ ਲਈ ਹੈ। ਉਹ ਤੇਰੇ ਸਲੂਟ ਮਾਰਨ ਦਾ ਮੁਹਤਾਜ ਨਹੀਂ ਹੈ। ਤੇ ਇੱਕ ਲੀਡਰ ਹੋਰ ਸੀ, ਜਿਹੜਾ ਪਿਛਲੇ ਦਿਨੀ ਫੜਿਆ ਗਿਆ ਸੀ। ਉਹਦੀ ਭਾਸ਼ਾ ਕੀ ਸੀ ਕਿ ਇੰਸਪੈਕਟਰ, ਮੈਂ ਤੈਨੂੰ ਮਿੱਧ ਕੇ ਰੱਖ ਦੂੰਗਾ, ਜਾ ਅਦਾਲਤ ਨੂੰ ਜਾ ਕੇ ਕਹਿ ਦੇ। ਮੰਤਰੀ ਨਹੀਂ ਮੰਨਦਾ, ਤੇ ਉਸੇ ਮੰਤਰੀ ਨੇ ਫਿਰ ਉਸੇ ਅਦਾਲਤ ਦੇ ਵਿੱਚੋਂ ਜ਼ਮਾਨਤ ਦੇ ਲਈ ਅੱਡੀਆਂ ਰਗੜੀਆਂ। ਕਾਂਗਰਸ ਦਾ ਮੰਤਰੀ ਸੀ। ਇਹ ਕਾਨੂੰਨ ਹੈ, ਇਹ ਵਰਦੀ ਹੈ, ਪਰ ਵਰਦੀ ਦਾ ਫਰਜ਼ ਕਿਹਨੇ ਅਦਾ ਕਰਨਾ ਹੈ, ਵਰਦੀ ਨੂੰ ਸਾਫ਼ ਕਿਹਨੇ ਰੱਖਣਾ ਹੈ, ਇਹ ਉਹਦੇ ਸਿਰ ਤੇ ਹੈ ਜਿਹਦੇ ਮੋਢਿਆਂ ਤੇ ਵਰਦੀ ਹੈ। ਸੋ ਜੋ ਹੋਇਆ ਦੁਖਦਾਈ ਹੋਇਆ, ਪਰ ਅਸੀਂ ਇਸ ਕਰਕੇ ਚਰਚਾ ਕਰ ਰਹੇ ਹਾਂ ਕਿ ਇਹ ਸਾਰੀਆਂ ਥਾਵਾਂ ਤੇ ਹਾਲਾਤ ਨਾ ਹੋ ਜਾਣ, ਇਸ ਤਰ੍ਹਾਂ ਦੇ ਮਾੜੇ ਹਾਲਾਤ ਸਾਰੇ ਪੰਜਾਬ 'ਚ ਨਾ ਹੋ ਜਾਣ। ਜੋ ਵੀ ਹੈ, ਸਿਸਟਮ ਤਾਂ ਸਾਡੇ ਪੰਜਾਬ ਦਾ ਹੀ ਹੈ ਨਾ, ਬਿਹਤਰ ਤਾਂ ਅਸੀਂ ਕਰਨਾ ਨਾ। ਉਹ ਅਦਾਰਾ ਤਾਂ ਸਾਡੇ ਪੰਜਾਬ ਦਾ ਹੀ ਹੈ ਨਾ, ਉਹ ਜਾਨਾਂ ਜਿਹੜੀਆਂ ਜਾਈ ਗਈਆਂ ਉਹ ਵੀ ਸਾਡੇ ਪੰਜਾਬ ਦੀਆਂ ਹੀ ਸੀਗੀਆਂ, ਸਾਡੀਆਂ ਹੀ ਸੀਗੀਆਂ। ਅੱਜ ਅਸੀਂ ਬੋਲ ਰਹੇ ਹਾਂ, ਹੋ ਸਕਦਾ ਅਸੀਂ ਉਹਨਾਂ ਸਮਿਆਂ 'ਚ ਹੁੰਦੇ ਤਾਂ ਅੱਜ ਇਹ ਵੀ ਨਾ ਮੌਕਾ ਮਿਲਦਾ। ਸੋ ਇਸ ਕਰਕੇ ਕਦੇ ਵੀ ਲੋਕ ਭਰੋਸਾ ਜਦੋਂ ਟੁੱਟਦਾ ਨਾ, ਫਿਰ ਉਹ ਤੁਹਾਨੂੰ ਅਤੀਤ ਦੇ ਵਿੱਚ ਤਾਂ ਤੁਸੀਂ ਜੋ ਮਰਜ਼ੀ ਕਰ ਲਓ, ਪਰ ਫਿਊਚਰ ਦੇ ਵਿੱਚ ਤੁਹਾਡੇ ਮੂਹਰੇ ਉਹ ਚੀਜ਼ਾਂ ਆਣ ਖੜਦੀਆਂ ਨੇ। ਦਰੁਸਤੀ ਸਾਰੇ ਸਿਸਟਮ ਦੇ ਵਿੱਚ ਹੀ ਕਰਨ ਵਾਲੀ ਹੈ। ਦਰੁਸਤੀ ਉਹਨਾਂ ਲੋਕਾਂ ਦੀ ਵੀ ਕਰਨ ਵਾਲੀ ਹੈ, ਜਿਹੜੇ ਮਾਤੜਾਂ ਦੀ ਹੱਕ ਦੀ ਆਵਾਜ਼ ਹੀ ਨਹੀਂ ਬਣਦੇ। ਲੁੱਟ ਹੋ ਰਹੀ ਹੈ, ਵਰਦੀ ਦਾ ਕੰਮ ਲੁੱਟ ਨੂੰ ਰੋਕਣਾ ਹੈ, ਪਰ ਵਰਦੀ ਉਸ ਕੰਮ ਦੇ ਵਿੱਚ ਸ਼ਰੀਕ ਹੋ ਜੇ, ਫਿਰ ਵਰਦੀ ਨਾਲ ਕੌਣ ਖੜੇਗਾ? ਸੋ ਜੋ ਵੀ ਹੋਇਆ ਮੰਦਭਾਗਾ ਹੋਇਆ। ਥਾਣੇ ਕੁੰਡੀਆਂ ਤੇ ਚੱਲਦੇ ਨੇ, ਥਾਣਿਆਂ ਦੇ ਵਿੱਚ ਪਖਾਨੇ ਸਾਫ਼ ਨਹੀਂ, ਥਾਣਿਆਂ ਦੀ ਜਿਹੜੀ ਰੱਖ ਰਖਾਵ ਆ ਉਹਦੇ ਲਈ ਸਰਕਾਰ ਕੋਈ ਖਰਚਾ ਨਹੀਂ ਦਿੰਦੀ, ਹਵਾਲਾਤੀਆਂ ਦੀ ਜਿਹੜੀ ਰੋਟੀ ਹੈ ਉਹਦੇ ਲਈ ਵੀ ਸਰਕਾਰ ਕੋਈ ਖਰਚਾ ਨਹੀਂ ਦਿੰਦੀ। ਹਵਾਲਾਤੀਆਂ ਨੂੰ ਰੋਟੀ ਵੀ ਜਿਹੜੇ ਥਾਣੇਦਾਰ ਨੂੰ ਆਪਣੇ ਪੱਲਿਓਂ ਖਵਾਉਂਦੇ ਨੇ, ਇਹ ਵੀ ਇੱਕ ਸੱਚ ਹੈ। ਖੈਰ, ਆਪਾਂ ਅਗਲੀ ਖਬਰ ਦੇ ਵੱਲ ਵਧੀਏ। ਮਜੀਠਾ ਤੋਂ ਇੱਕ ਹੋਰ ਬੜੀ ਮੰਦਭਾਗੀ ਖਬਰ ਆ ਰਹੀ ਹੈ। ਪੰਧੇਰ ਪਿੰਡ ਹੈ, ਇੱਥੋਂ ਦੇ ਵਸਨੀਕ ਨੌਜਵਾਨ ਪ੍ਰਿਤਪਾਲ ਸਿੰਘ ਨੇ, ਉਰਫ ਪੀਤੂ ਕਿਹਾ ਜਾਂਦਾ, ਉਹਨੇ ਆਪਣੇ ਪਿਤਾ ਗੁਰਮੀਤ ਸਿੰਘ, ਪੁੱਤਰ ਗੁਰਨਾਮ ਸਿੰਘ ਤੇ ਆਪਣੀ ਮਾਤਾ ਕੁਲਵਿੰਦਰ ਕੌਰ ਦਾ ਕਥਿਤ ਤੌਰ ਤੇ ਕਤਲ ਕਰ ਦਿੱਤਾ। ਗੁਆਂਢ ਦੇ ਵਿੱਚ ਚੱਲ ਰਹੇ ਕਿਸੇ ਵਿਆਹ ਦੇ ਵਿੱਚ ਮੁਲਜ਼ਮ ਪ੍ਰਿਤਪਾਲ ਸਿੰਘ ਸ਼ਰਾਬ ਪੀ ਰਿਹਾ ਸੀ, ਤੇ ਰਾਤ ਨੂੰ ਕਾਫੀ ਹਨੇਰਾ ਹੋ ਗਿਆ, ਤੇ ਉਹਦਾ ਪਰਿਵਾਰ, ਉਹਦੇ ਪਿਤਾ ਉਹਨੂੰ ਵਾਰ-ਵਾਰ ਕਹਿ ਰਹੇ ਸੀਗੇ ਕਿ ਘਰ ਆ ਜਾ, ਪਰ ਪ੍ਰਿਤਪਾਲ ਨੇ ਘਰ ਆ ਕੇ ਆਪਣੀ ਮਾਤਾ ਕੁਲਵਿੰਦਰ ਕੌਰ ਦੇ ਨਾਲ ਪਹਿਲਾਂ ਝਗੜਾ ਕੀਤਾ, ਤੇ ਪਿਤਾ ਗੁਰਮੀਤ ਸਿੰਘ ਨੂੰ ਲੋਹੇ ਦੀ ਰਾੜ ਦੇ ਨਾਲ ਮਾਰਿਆ। ਇਸ ਕਰਕੇ ਕੁਲਵਿੰਦਰ ਕੌਰ ਦੀ ਵੀ ਮੌਕੇ ਤੇ ਮੌਤ ਹੋ ਗਈ, ਤੇ ਗੁਰਮੀਤ ਸਿੰਘ ਨੂੰ, ਜਿਹੜੇ ਕਿ ਪਿਤਾ ਸੀਗੇ ਇਸ ਮੁਲਜ਼ਮ ਦੇ, ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ, ਪਰ ਉਹਨਾਂ ਨੇ ਹਸਪਤਾਲ ਜਾ ਕੇ ਦਮ ਤੋੜ ਦਿੱਤਾ। ਇਸ ਸੰਬੰਧੀ ਮਜੀਠਾ ਪੁਲਿਸ ਵੱਲੋਂ ਲਾਸ਼ਾਂ ਜਿਹੜੀਆਂ ਨੇ ਕਬਜ਼ੇ ਦੇ ਵਿੱਚ ਲੈ ਲਈਆਂ ਗਈਆਂ ਨੇ, ਤੇ ਪ੍ਰਿਤਪਾਲ ਸਿੰਘ ਨੂੰ ਵੀ ਹਿਰਾਸਤ ਦੇ ਵਿੱਚ ਲੈ ਲਿਆ। ਨਸ਼ਾ ਇਹੀ ਹੈ ਜਿਹੜਾ ਇਨਸਾਨ ਨੂੰ ਇਨਸਾਨ ਨਹੀਂ ਰਹਿਣ ਦਿੰਦਾ। ਸਾਡੇ ਬੇਸ਼ੱਕ ਸੱਭਿਆਚਾਰ ਦਾ ਇਹ ਅੰਗ ਹੈ, ਪਰ ਸਮੇਂ ਦਰ ਸਮੇਂ ਆਪਾਂ ਸੜਕ ਹਾਦਸਿਆਂ ਦੇ ਰੂਪ ਦੇ ਵਿੱਚ, ਇਸ ਤਰ੍ਹਾਂ ਦੀਆਂ ਪਰਿਵਾਰਕ ਘਟਨਾਵਾਂ ਦੇ ਰੂਪ ਦੇ ਵਿੱਚ, ਜਗਤ ਵਰਤਾਰੇ ਦੇ ਰੂਪ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਇਹਦੇ ਜਿਹੜੇ ਕੌਤਕ ਨੇ, ਇਹਦੇ ਜਿਹੜੇ ਸਿੱਟੇ ਨੇ, ਉਹ ਹਮੇਸ਼ਾ ਮਾੜੇ ਨਿਕਲੇ ਨੇ।
ਕਦੇ ਵੀ ਕਿਸੇ ਨੇ ਨਸ਼ਾ ਕਰਕੇ ਕਿਸੇ ਦਾ ਫਾਇਦਾ ਨਹੀਂ ਕੀਤਾ ਜਾਂ ਨਸ਼ੇ ਨੇ ਕਿਸੇ ਪਰਿਵਾਰ ਦਾ ਕਿਸੇ ਦਾ ਭਲਾ ਨਹੀਂ ਕੀਤਾ। ਸੋ ਇਹ ਜਿਹੜੇ ਹਾਲਾਤ ਸੀਗੇ ਪਿੰਡ ਪੰਧੇਰ ਦੇ ਵਿੱਚ ਬੜੀ ਮੰਦਭਾਗੀ ਘਟਨਾ ਇਹ ਵਾਪਰੀ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ-ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ, ਖਬਰਾਂ ਦੇ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਅੱਜ ਇਸ ਸੈਗਮੈਂਟ ਦੇ ਵਿੱਚ ਵਾਰੀ ਹੈ ਅਪਡੇਟ ਟਰੈਕਿੰਗ ਪ੍ਰੋਗਰਾਮ ਦੀ। ਅਪਡੇਟ ਟਰੈਕਿੰਗ ਪ੍ਰੋਗਰਾਮ ਦੇ ਵਿੱਚ ਟਰੱਕਿੰਗ ਇੰਡਸਟਰੀ ਦੇ ਨਾਲ ਜੁੜੀਆਂ ਜਾਣਕਾਰੀਆਂ, ਅਪਡੇਟਸ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਸਟੂਡੀਓ ਦੇ ਵਿੱਚ ਤੁਸੀਂ ਵੀ ਆਪਣੀ ਰਾਏ, ਆਪਣਾ ਕਮੈਂਟ, ਆਪਣਾ ਸਵਾਲ ਰੱਖ ਸਕਦੇ ਹੋ। ਤੁਹਾਡੇ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ। ਰਮਨ ਢਿੱਲੋਂ ਜੀ ਵਿਸ਼ੇਸ਼ ਤੌਰ ਤੇ ਜੁੜਦੇ ਨੇ ਇਸ ਪ੍ਰੋਗਰਾਮ ਦੇ ਵਿੱਚ। ਕਾਲ ਕਰਨ ਦੇ ਲਈ ਸਟੂਡੀਓ ਦਾ ਨੰਬਰ ਹੈ 408 272 5200। ਕੋਸ਼ਿਸ਼ ਕਰਿਓ ਕਿ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਜੇਕਰ ਤੁਸੀਂ ਜੁੜ ਜਾਵੋ ਤਾਂ ਬਿਹਤਰ ਹੋਵੇਗਾ। ਆਖਿਰਲੇ ਹਿੱਸੇ ਦੇ ਵਿੱਚ ਕਈ ਵਾਰੀ ਕਾਲਸ ਤੇ ਸਵਾਲ ਇੰਨੇ ਜ਼ਿਆਦਾ ਹੋ ਜਾਂਦੇ ਨੇ ਕਿ ਸਾਰੇ ਸਵਾਲਾਂ ਨੂੰ ਐਡਰੈਸ ਕਰਨਾ ਤੇ ਉਹਨਾਂ ਤੇ ਜਵਾਬ ਦੇਣਾ, ਉਹਨਾਂ ਤੇ ਟਿੱਪਣੀਆਂ ਦੇਣਾ, ਉਹਨਾਂ ਤੇ ਆਪਣੀ ਪ੍ਰਤੀਕਿਰਿਆ ਦੇਣਾ, ਆਪਣਾ ਕਮੈਂਟ ਦੇਣਾ ਕਾਫੀ ਮੁਸ਼ਕਲ ਹੋ ਜਾਂਦਾ ਹੈ। ਬਹੁਤ ਬਹੁਤ ਧੰਨਵਾਦ। ਜਲਦ ਮਿਲਾਂਗੇ। ਜਲਦ ਇੱਕ ਨਵੀਂ ਪੇਸ਼ਕਸ਼ ਪ੍ਰੋਗਰਾਮ ਆ ਰਿਹਾ ਅਪਡੇਟ ਅਮਰੀਕਾ।